ਸਭ ਤੋਂ ਪਹਿਲਾਂ ਤਾਂ ਜੀ ਅਸਲਾਮ ਵਾਲੇਕੁਮ। ਕੀ ਹਾਲ ਚਾਲ ਆ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ। ਹੋਰ ਸੁਣਾਓ, ਤਬੀਅਤਾਂ ਸਿਹਤਾਂ ਕਿੱਦਾਂ ਆ? ਇਸ ਵੇਲਾ ਹੈਗਾ ਹੈ ਜੀ ਰਾਤ ਦਾ, ਹਰ ਪਾਸੇ ਹਨੇਰਾ ਹੀ ਹਨੇਰਾ ਆ ਤੇ ਮੇਰੇ ਕੋਲ ਕੈਮਰੇ ਹਲੇ ਵੀ ਨਹੀਂ ਵੇਖਿਆ ਜਾ ਰਿਹਾ। ਉਹਦੀ ਵਜ੍ਹਾ ਇਹ ਹੈਗੀ ਆ ਵੀ ਮੈਂ ਨਾ ਸਾਹਮਣੇ ਲਾਈਟ ਜਲਾਈ ਹੋਈ ਆ, ਜਿਹੜੀ ਕਿ ਉਹ ਮੋਬਾਈਲ ਵਾਲੀ ਹੁੰਦੀ। ਇਸ ਵੇਲੇ ਮੈਂ ਹੈਗਾ ਆ ਆਪਣੇ ਹਵੇਲੀ ਜਾ ਰਿਹਾ ਸੀਗਾ। ਮੈਂ ਕਿਹਾ ਵੀ ਅੱਜ ਜਿਹੜੀ ਆ ਨਾ ਵੀਡੀਓ ਰਾਤ ਨੂੰ ਹੀ ਬਣਾਉਂਦੇ ਆ ਤੇ ਸਾਰਿਆਂ ਨੂੰ ਜੀ ਖੁਸ਼ ਆਮਦੀਦ ਕਹਿੰਦੇ ਆ, ਜੀ ਆਇਆਂ ਨੂੰ ਤੇ ਸਤ ਬਿਸਮਿਲ੍ਲਾ ਜੀ। ਤੇ ਚਲਦੇ ਆ ਹਵੇਲੀ, ਆਪਾਂ ਦੇਖਦੇ ਆ ਵੀ ਕੀ ਸੂਰਤ ਹਾਲ ਆ, ਕੌਣ ਕੌਣ ਹਵੇਲੀ ਦੇ ਵਿੱਚ ਬੈਠਾ ਆ। ਤੇ ਇਹੀ ਸਾਡੀ ਅੱਜ ਦਿਨੇ ਵਲੌਗ ਬਣਾ ਨਹੀਂ ਸਕੇ, ਮਸਰੂਫੀਅਤ ਸੀ, ਤਬੀਅਤ ਬੜੀ ਖਰਾਬ ਜੀ ਸੀ, ਬਲੱਡ ਪ੍ਰੈਸ਼ਰ ਜਿਹੜਾ ਨਾ ਉਹ ਲੋ ਹੋਇਆ ਹੋਇਆ ਸੀ। ਦਿਹਾੜੀ ਜਿਹੜੀ ਹੈ ਨਾ ਇੰਝ ਹੀ ਅੱਜ ਗੁਜ਼ਾਰੀ। ਲਓ ਜੀ ਆਪਾਂ ਹਵੇਲੀ ਪਹੁੰਚ ਗਏ। ਵਾਹ ਜੀ ਵਾਹ, ਵਾਹ ਜੀ ਵਾਹ, ਮਾਸ਼ਾਅੱਲਾ। ਇੱਥੋਂ ਤੁਹਾਨੂੰ ਕੁਝ ਨਹੀਂ ਦਿਖਣਾ, ਹਨੇਰਾ ਬੜਾ ਨੇੜੇ ਜਾ ਕੇ ਦਿਖਦਾ। अस्सलामु अलैकुम। वालेकुम वालेकुम सलाम जी। की हाल है जनाब भाई खालिद की हाल है? आइए राणा साहब और की जनाब हाल है? ਕੀ ਹਾਲ ਸਾਰੀ ਚਾਲ ਹੈ ਖੈਰੀਅਤ? ਜੀ? ਹੋਰ ਸੁਣਾਓ ਜੀ, ਕੀ ਹਾਲ ਚਾਲ? अल्लाह का शुक्र। ਆ ਠਹਿਰ ਜੋ, ਮੈਨੂੰ ਨਾ ਮੈਂ ਕੌਣ ਕਰ ਲੈਣ ਦੋ। ਹੋਰ ਸੁਣਾਓ ਤੁਸੀਂ, अल्लाह ਕੀ का ਹਾਲ शुक्र है ਚਾਲ ਹੈ? अल्लाह का शुक्र भाई। ਤੁਸੀਂ ਸੁਣਾਓ। ਤਬੀਅਤਾਂ ਸਿਹਤਾਂ ਕਿੱਦਾਂ? अल्लाह का शुक्र है अल्हम्दुलिल्लाह। ਆ ਇੱਥੇ ਰੱਖ ਦਿੰਨਾ ਨਾ ਮਾਈਕ। रखी जा नंबरदारा। मर्जी है तेरी। ਹੋਰ ਸੁਣਾਓ, ਕੀ ਹਾਲ ਚਾਲ? हां ठीक, अल्लाह का करम। ਗੱਪਸ਼ਪ ਲੱਗ ਰਹੀ ਹੈ? हां जी गपशप लग रही थी। ਲਓ ਜੀ, ਆ ਹੈ ਜੀ ਮੇਰੇ ਵੀਰ ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ ਜੀ। ਜਿੱਦਾਂ ਕਿ ਪਹਿਲਾਂ ਵੀ ਤੁਸੀਂ ਵੀਡੀਓ, ਜਦੋਂ ਅਸੀਂ ਚੈਨਲ ਸ਼ੁਰੂ ਕੀਤਾ ਨਾ ਨਵਾਂ ਇਹ ਉਸ ਟਾਈਮ ਦੇ ਜੀ ਮੇਰੇ ਸਭ ਤੋਂ ਪੁਰਾਣੇ ਸਾਥੀ ਆ। ਅਸੀਂ ਇੱਥੇ ਬਹਿ ਕੇ ਬੈਠਕ ਦੀ ਵੀਡੀਓ ਬਣਾਉਂਦੇ ਰਹੇ ਆ। ਇਹ ਲਹਿਦਾ ਗੱਲ ਆ ਵੀ ਤੂੰ ਮਹੀਨੇ ਬਾਅਦ ਚੱਕਰ ਲਾਉਂਦਾ। ਆ ਗਿਆ ਜੀ ਰਾਣਾ ਜ਼ੁਲਫਕਾਰ ਭੁੱਟੋ। ਇੱਧਰ ਹੈਗੇ ਜੀ ਰਾਜਾ ਅਮਜਦ ਸਾਹਿਬ। ਕੀ ਹਾਲ ਆ ਜੀ ਸਾਰਿਆਂ ਦਾ? अल्हम्दुलिल्लाह। ਕੀ ਹੋ ਰਿਹਾ ਜੀ? ਬਸ ਬੈਠੇ ਸੀ। बैठे थे नंबरदारा अंदर ते मौसम बड़ा खुशगवार जिहा सी अज। ਹੂੰ राती कड़ियां भी पईयां थोड़ी थोड़ियां, ਹੂੰ ठंडी हवा ते ਉਹਦਾ ਮਜ਼ਾ ਲੈਣ ਵਾਸਤੇ ਇੱਕੋ ਚਾਰ ਪਾਈ ਕੱਢੀ ਬਾਹਰ ਤੇ ਉਸੇ ਆ ਕੇ ਬਹਿ ਗਏ ਸੀ। ਆਹੋ ਤੇ ਅੰਦਰ ਉੱਤੋਂ ਤੁਸੀਂ ਆ ਗਏ। ਹਾਂਜੀ ਉਧਰ ਬੈਠੇ ਸੀ ਅੱਗੇ ਕਮਰੇ 'ਚੋਂ, ਲਾਈਟ ਬੰਦ ਕਰਕੇ ਆਏ ਆ। ਅੱਛਾ ਅੱਛਾ। ਆਏ ਰੱਬੀ ਚਾਚਾ ਭੁੱਟੋ ਨੇ ਗੱਲ ਕਰਤੀ ਵੀ ਅੱਜ ਮੈਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਏ ਆ ਚੜ੍ਹਦੇ ਪੰਜਾਬ ਤੋਂ, ਵੀ ਕੱਲ ਜਿਹੜੀ ਵੀਡੀਓ ਪਾਈ ਸੀ ਉਹਦੇ ਥੱਲੇ ਵੀ ਕਮੈਂਟ ਕੀਤੇ ਆ ਵੀਰਾਂ ਭਰਾਵਾਂ ਨੇ, ਤੇ ਕਹਿੰਦੇ ਸੀਗੇ ਵੀ ਨਾ ਉਧਰ ਬੜਾ ਮੀਂਹ ਪੈ ਰਿਹਾ। ਕੱਲ ਦਾ ਮੀਂਹ ਸ਼ੁਰੂ ਹੋਇਆ ਹੋਇਆ। ਕਈਆਂ ਨੇ ਤਾਂ ਕਿਹਾ ਵੀ ਸਾਡੇ ਘਰਾਂ ਦੇ ਵਿੱਚ ਵੀ ਜਿਹੜਾ ਨਾ ਉਹ ਪਾਣੀ ਖੜਾ ਹੋ ਗਿਆ। ਤੇ ਇੱਕ ਸਾਡਾ ਵੇਲਾ ਇਵੇਂ ਦਾ ਆ, ਕਣਕ ਦੀ ਕਟਾਈ ਦਾ ਮੌਸਮ ਚੱਲ ਰਿਹਾ ਤੇ ਅੱਲਾਹ ਪਾਕ ਅਸੀਂ ਦੁਆ ਕਰਦੇ ਹਾਂ ਜੀ, ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜਾ ਨਾ ਅੱਲਾਹ ਪਾਕ ਰਹਿਮ ਕਰਮ ਰੱਖੇ ਜ਼ਿਮੀਂਦਾਰਾਂ ਤੇ। ਕਿਸਾਨੀ ਜਿਹੜੀ ਆ ਨਾ ਉਹ ਅੱਗੇ ਬੜੀ, ਸਾਡੇ ਲਹਿੰਦੇ ਪੰਜਾਬ ਤਾਂ ਬੜੀ ਖਸਾਰੇ ਦੇ ਵਿੱਚ। ਅਸੀਂ ਦੁਆ ਕਰਦੇ ਹਾਂ ਮਾਲਕ ਜਿਹੜੀ ਨਾ ਆਪਣੀ ਮਿਹਰ ਰੱਖੇ, ਰਹਿਮਤ ਕਰੇ। ਜੇ ਕੋਈ ਇਹੋ ਜਿਹਾ ਹੈ ਤਾਂ ਨੁਕਸਾਨ ਤੋਂ ਬਚਾਵੇ ਮਾਲਕ, ਕਿਉਂਕਿ ਕਣਕਾਂ ਦਾ ਜਿਹੜਾ ਨਾ ਕੰਮ ਖਰਾਬ ਹੋ ਜਾਂਦਾ ਮੀਂਹ ਦੇ ਵਿੱਚ। ਕਿਉਂ ਜੀ, ਕੀ ਕਹਿੰਦੇ ਤੁਸੀਂ? ਹਾਂਜੀ ਗੱਲ ਠੀਕ ਹੈ ਜੀ ਮਾਸ਼ਾਅੱਲਾ। ਇਸ ਤਰ੍ਹਾਂ ਨੰਬਰ ਸਿਆਣੇ ਕਹਿੰਦੇ ਆ ਕਿ ਆਹ ਦਿਨਾਂ ਦੇ ਵਿੱਚ ਸੋਨੇ ਦੀ ਕਣੀ ਵੀ ਨਾ ਪਵੇ, ਕਿਉਂਕਿ ਉਹ ਦਰਿਆ ਜਹਾਜ਼ ਭਰੇ ਖੜੇ ਆ ਜੀ। ਹਾਂਜੀ ਅਨਾਜ ਦੇ, ਹਰ ਚੀਜ਼ ਦੇ, ਜ਼ਿਮੀਂਦਾਰਾਂ ਦੀ ਇੱਕ ਆਸ ਆ, ਉਮੀਦ ਆ। 6 ਮਹੀਨੇ ਦੀ ਫਸਲ ਆ। ਸਹੀ ਗੱਲ। ਬਾਕੀ ਮਾਲਕ ਬਿਹਤਰ ਜਾਣਦਾ ਜੀ। ਹਾਂਜੀ ਮਾਲਕ ਬਿਹਤਰ ਹੀ ਕਰਦਾ ਜੀ, ਬਿਹਤਰ ਕਰਦਾ ਜੋ ਵੀ ਕਰਦਾ। ਮਾਲਕ ਬਿਹਤਰ ਕਰਦਾ ਜੀ। ਆ ਤੁਹਾਨੂੰ ਮੈਂ ਦਿਖਾਵਾਂ ਜੀ ਜਰਾ, ਜੇ ਦੇਖ ਜਵੇ ਤਾਂ ਲਓ ਜੀ, ਵਾਹ ਭਾਈ ਵਾਹ, ਵਾਹ ਭਾਈ ਵਾਹ, ਵਾਹ ਭਾਈ ਵਾਹ, ਆਹ ਹਾ ਹਾ। ਇਹ ਪਤਰੇਰਾ ਸਾਰੇ ਕਾਲੇ ਰੰਗ ਦੇ ਆ? ਹਾਂਜੀ ਕਾਲੇ ਰੰਗ ਦੇ। ਹਾਂ ਕਾਲੇ ਰੰਗ ਦੇ ਸਾਰੇ ਸਾਰੇ ਹੀ? ਸਾਰੇ ਹੀ। ਇਹ ਕੋਈ ਰਾਜਪੂਤਾਂ ਦਾ ਰੰਗ ਆ ਭਾਈ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਅੱਛਾ ਜੀ, ਵੇਲਾ ਅੱਜ ਕੱਲ ਜਿੱਦਾਂ ਕਿ ਪਹਿਲਾਂ ਗੱਲ ਹੋਈ ਆ ਵੀ ਕਣਕ ਦਾ ਵੇਲਾ, ਸਾਡੇ ਇੱਥੇ ਲਹਿੰਦੇ ਪੰਜਾਬ ਵਿੱਚ ਤਾਂ ਹਾਲ ਇਹ ਹੈਗਾ ਵੀ ਕੋਈ ਨਵੀਂ ਖਬਰ ਰੋਜ਼ ਸੁਣਨ ਨੂੰ ਲੱਭਦੀ ਹੈ। ਵੀ ਕਦੇ ਆ ਜਾਂਦੀ ਹੈ ਖਬਰ ਵੀ ਕਣਕ 2900 ਰੁਪਏ ਸੀ, ਫਿਰ ਖਬਰ ਆ ਗਈ 2600 ਰੁਪਈਆ, ਫਿਰ ਖਬਰ ਆ ਗਈ ਜੀ 2000 ਰੁਪਈਆ, 2200 ਰੁਪਈਆ। ਬਲੱਡ ਪ੍ਰੈਸ਼ਰ ਜਿਹੜਾ ਨਾ ਘਰ ਬੈਠੇ ਜ਼ਿਮੀਂਦਾਰਾਂ ਦਾ, ਕਿਸਾਨਾਂ ਦਾ ਜਿਹੜਾ ਉਹ ਹਲੇ ਫਸਲ ਉਹ ਲੋ ਹੋ ਜਾਂਦਾ। ਹਾਂਜੀ ਤੇ ਜ਼ਿਮੀਂਦਾਰ ਪਰੇਸ਼ਾਨ ਆ। ਜ਼ਿਮੀਂਦਾਰ ਪਰੇਸ਼ਾਨ। ਹਾਲਾਂਕਿ ਜ਼ਿਮੀਂਦਾਰ ਖੁਸ਼ ਹੁੰਦਾ ਸੀ। ਹਾਂਜੀ ਹਾਂਜੀ ਫਸਲ ਆਉਣ ਵਾਲੀ ਹੈ ਮਾਸ਼ਾਅੱਲਾ ਜੀ। ਹਾਂ ਹਾਂ ਅੱਲਾ ਬਰਕਤ ਦੇਗਾ। ਹਾਂ ਖੇਤ ਦੀ ਬਰਕਤ ਵੀ ਹੁੰਦੀ ਸੀ ਵੀ ਅੱਲਾਹ ਤਾਲਾ ਪ੍ਰੋਡਕਸ਼ਨ ਜ਼ਿਆਦਾ ਦੇ ਦੇਗਾ ਤੇ 4000 ਰੁਪਏ ਰੇਟ ਲੱਗੇਗਾ। ਤੇ ਚਲੋ 50 ਮਣ ਵੀ ਹੋਈ ਤੇ 2 ਲੱਖ ਰੁਪਇਆ।
ਕੋਈ ਲੱਖ ਰੁਪਏ ਖਰਚਾ ਕਰ ਲਓ ਤੇ ਲੱਖ ਤਾਂ ਬਚੇਗਾ ਹੀ ਨਾ। ਸਹੀ ਗੱਲ ਉਹਦੇ ਨਾਲ ਫਿਰ ਉਮੀਦਾਂ ਜਿਹੜੀਆਂ ਹੈ ਇਨਸਾਨ ਦੀਆਂ ਉਹ ਵਿਵਸਥਾ ਹੁੰਦੀਆਂ ਲੇਕਿਨ ਉਹਦੇ ਉਮੀਦ ਵੀ ਕੋਈ ਹੋਈਆਂ ਉਮੀਦਾਂ ਕਿ ਕੋਈ ਖਰੀਦਦਾਰ ਵੀ ਲੱਭ ਜਾਏਗਾ। ਐਸਾ ਹੀ ਹੈ ਹੁਣ ਸੇਲ ਹੋਣ ਦਾ ਵੀ ਪ੍ਰੋਬਲਮ ਆ ਗਈ। ਨਹੀਂ ਗੱਲ ਇਦਾਂ ਹੀ ਹੈ ਜੀ, ਕੋਈ ਹਾਲਾਤ ਨਹੀਂ ਹੈਗੇ। ਅੱਗੇ ਵੀ ਹਰ ਵੀਡੀਓ ਦੇ ਵਿੱਚ ਕਈ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਵੀ ਕਣਕ ਵਾਲੇ ਵੀਰਾਂ ਦਾ ਤਾਂ ਨਾ ਜੀ ਕੋਈ ਹਾਲਾਤ ਨਹੀਂ ਹੈ। ਤੇ ਮੌਸਮ ਜਿਹੜਾ ਆ, ਇੱਕ ਕਿਸਾਨ ਜਿਹੜਾ ਅੱਜ ਕੱਲ ਜ਼ਿਮੀਂਦਾਰ ਜਿਹੜਾ ਉਹ ਮੌਸਮ ਤੋਂ ਵੀ ਡਰ ਰਿਹਾ ਹੁੰਦਾ। ਹਾਂਜੀ ਜ਼ਹਰ ਆ ਮੀਂਹ ਤੋਂ, ਕਣੀ ਤੋਂ, ਹੈ ਇਹਦੇ ਤੋਂ ਵੀ ਅੱਲਾਹ ਆਸਾਨੀ ਕਰੇ। ਪਿਛਲੀ ਜਿਹੜਾ ਹੈ ਪਿਛਲੇ ਸਾਲ ਤੋਂ ਪਿਛਲੇ ਜਿਹੜਾ ਹੈ ਉਹਦੇ ਚ ਮਾਸ਼ਾਅੱਲਾ ਬਾਰਿਸ਼ਾਂ ਬਹੁਤ ਹੋਈਆਂ ਸੀ ਖਾਲਦ ਭਾਈ। ਕਣਕਾਂ ਜਿਹੜੀਆਂ ਹੈ ਵਿਛ ਗਈਆਂ ਸੀ ਲੇਕਿਨ ਅਲਹਮਦੁਲਿਲਾ ਪੈਦਾਵਾਰ ਅੱਲਾਹ ਪਾਕ ਨੇ ਬਹੁਤ ਜ਼ਿਆਦਾ ਦਿੱਤੀ ਸੀ, ਉਹਨਾਂ ਦੀ ਸੋਚ ਤੋਂ ਵੀ ਜ਼ਿਆਦਾ। ਉਹ ਅੱਲਾਹ ਪਾਕ ਨੇ ਤਾਂ ਅਲਹਮਦੁਲਿਲਾ ਅੱਲਾਹ ਤਾਂ ਆਸਾਨੀਆਂ ਕਰਦਾ, ਅਸੀਂ ਖਰਾਬੀਆਂ ਕਰਦੇ ਹਾਂ। ਉਹ ਕਿਵੇਂ ਵੀ ਅਸੀਂ ਨਾ ਇੱਕ ਦੂਸਰੇ ਦਾ ਹੱਕ ਜਿਹੜਾ ਹੈ ਉਹ ਮਾਰ ਇੱਥੋਂ ਆ ਕੇ ਜਿਹੜਾ ਹੈ ਬਹੁਤ ਜ਼ਿਆਦਾ ਪ੍ਰੋਬਲਮ ਆ। ਇਹੀ ਮੁਲਕ ਦਾ ਜਿਹੜਾ ਹੈ ਖਸਾਰਾ ਹੈ। ਹਾਂ ਇਹ ਗੱਲ ਤੁਹਾਡੀ ਬਿਲਕੁਲ ਜੀ 100% ਹੈ। ਹਾਂਜੀ ਹਾਂਜੀ ਕਿ ਯਾਰ ਸਮਝ ਨਹੀਂ ਆਉਂਦੀ ਇਸ ਗੱਲ ਦੀ ਕਿ ਜ਼ਿਮੀਂਦਾਰ ਨੂੰ ਨਾ ਇਹ ਬੰਦੇ ਨਾ ਅਨਪੜ੍ਹ, ਗੁਆਰ ਤੇ ਜਾਹਲ ਸਮਝਦੇ ਆ। ਉਹ ਅਗਲੇ ਦਿਨ ਆਪਣੇ ਇੱਥੇ ਇੱਕ ਸੈਮੀਨਾਰ ਹੋਇਆ, ਜ਼ਰਾਤ ਵਾਲਾ ਸੀ, ਡਾਇਰੈਕਟਰ ਵਗੈਰਾ ਸਾਰੇ ਬੜੇ ਅਫਸਰ ਸੀ, ਉਹਨਾਂ ਨੇ ਕੱਟ ਕੀਤਾ ਜ਼ਿਮੀਂਦਾਰਾਂ ਦਾ। ਉਹਨਾਂ ਨੇ ਸਾਨੂੰ 1.5 ਘੰਟਾ ਲਾ ਕੇ ਨਾ ਗੱਲਾਂ ਸਮਝਾਈਆਂ। ਮਤਲਬ ਸਾਰਿਆਂ ਨੇ PhD ਲੈਵਲ ਦੇ ਬੰਦੇ ਸੀ। ਡਾਇਰੈਕਟਰ ਉਹਨਾਂ ਕੋਲ ਕਰੋੜ ਰੁਪਏ ਦੀ ਗੱਡੀ ਸੀ ਜਿਹੜੀ ਗਵਰਨਮੈਂਟ ਨੇ ਉਹਨਾਂ ਨੂੰ ਦਿੱਤੀ ਹੈ ਜੀ, ਉਹਦੇ ਚ ਆਏ ਜੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਮਸਲਨ ਕੋਈ ਬੰਦਾ ਜੇ ਸਵਾਲ ਕਰਨਾ ਚਾਹਵੇ ਉੱਠ ਕੇ ਸਵਾਲ ਕੀਤਾ ਜੀ ਉਹਨੂੰ ਜੀ। ਤੇ ਉਹਨੂੰ ਇਹ ਗੱਲ ਦੱਸੀ ਕਿ ਤੁਸੀਂ ਨਾ ਮਾਸ਼ਾਅੱਲਾ ਜਿਤਨੇ ਪੜ੍ਹੇ ਲਿਖੇ ਨਾ ਤੁਹਾਡੇ ਮੁਕਾਬਲੇ ਚ ਅਸੀਂ ਜ਼ੀਰੋ ਆ ਜੀ। FA ਕੀਤਾ ਹੋਇਆ ਮਸਲਨ ਅਨਪੜ੍ਹ ਆ ਜੀ, ਮਸਲਨ ਇੱਕ ਕਿਸਮ ਦੇ ਜੀ। ਤੇ ਉਹਨਾਂ ਚ ਕਈ ਬੰਦੇ ਮੈਂ ਕਿਹਾ ਤੁਹਾਡੇ ਚੋਂ ਜੀ PhD ਕਰਕੇ ਬਾਹਰਲੇ ਮੁਲਕਾਂ ਚ ਵੀ ਪੜ੍ਹ ਕੇ ਆਏ ਹੋਣੇ ਜੀ। ਜਿਹੜੀ ਗੱਲ ਤੁਸੀਂ 1.5 ਘੰਟਾ ਲਾ ਕੇ ਸਾਨੂੰ ਸਮਝਾਈ ਆ ਨਾ ਜੀ, ਇਸ ਨਾਲੋਂ ਜ਼ਿਆਦਾ ਗੱਲਾਂ ਦਾ ਮੈਂ ਕਿਹਾ ਮੈਨੂੰ ਪਤਾ। ਹਾਂ ਕਿਉਂਕਿ ਅਸੀਂ ਪ੍ਰੈਕਟੀਕਲ ਉਹਨੇ ਗੱਲ ਕੀਤੀ ਸੀ, ਕਹਿੰਦੇ ਨੇ ਤੁਸੀਂ ਨਾ ਜ਼ਿਮੀਂਦਾਰ ਉਦੋਂ ਕਾਮਯਾਬ ਹੋਣੇ ਜਦੋਂ ਤੁਸੀਂ ਪੌਦੇ ਨਾਲ ਗੱਲਾਂ ਕਰਨੀਆਂ ਸਿੱਖ ਗਏ। ਮੈਂ ਕਿਹਾ ਤੁਸੀਂ ਤਾਂ ਸਿਰਫ ਬਾਹਰੋਂ ਖਲੋ ਕੇ ਜਾਂ 1 ਘੰਟੇ ਵਾਸਤੇ ਆ ਕੇ ਫੀਲਡ 'ਚ ਉਹਨੂੰ ਦੇਖ ਕੇ ਚੈੱਕ ਕਰਦੇ ਆ ਨਾ। ਅਸੀਂ ਰਾਤ ਨੂੰ 1-1:30 ਵਜੇ ਵੀ ਬੂਟੇ ਦੀ ਜੜ 'ਚ ਬੈਠੇ ਹੁੰਦੇ ਆ ਜੀ। ਹਾਂ ਨਹੀਂ ਕੋਈ ਅਸੀਂ ਪਾਣੀ ਲਾਣਾ ਹੁੰਦਾ, ਉਹਨੂੰ ਦੇਖਣਾ ਹੁੰਦਾ, ਅਸੀਂ ਉਹਨੂੰ ਪੁੱਛਦੇ ਆ, ਉਹ ਸਾਨੂੰ ਦੱਸਦਾ ਗੱਲਾਂ, ਅਸੀਂ ਉਹਨਾਂ ਦੀ ਨਫ਼ਸੀਆਤ ਨੂੰ ਸਮਝਦੇ ਆ। ਜਿਹੜੇ ਚਾਹਤ ਨਾਲ ਅਸੀਂ ਦੇਖਦੇ ਆ ਤੁਸੀਂ ਤਾਂ ਨਾ ਦੇਖਦੇ। ਹਾਂਜੀ ਡਿਊਟੀ ਦੇ ਰਹੇ ਹੋ, ਡਿਊਟੀ ਦੇ ਰਹੇ ਹੋ ਜੀ। ਇਹ ਬਿਲਕੁਲ ਜੀ ਜ਼ਿਮੀਂਦਾਰ ਗੱਲਾਂ ਕਰਦਾ ਵੀ ਆ ਤੇ ਇਹਨਾਂ ਦੀਆਂ ਸਮਝਦਾ ਵੀ ਆ। ਤੇ ਉਹ ਗੱਲ ਇੱਕ ਯਾਦ ਆ ਗਈ, ਸਾਡੇ ਇੱਥੇ ਇੱਕ ਹੈਗੇ ਆ ਸਾਡੇ ਜੀ ਮਿਨਿਸਟਰ ਆ, ਕੋਈ ਵਜ਼ੀਰ ਆ, ਕੱਲ ਮੇਰੇ ਨਾ ਉਹਦੇ ਚੋਂ ਵੀਡੀਓ ਗੁਜ਼ਰੀ ਨਜ਼ਰਾਂ ਦੇ ਹਾਂਜੀ ਵੀ ਉਹ ਸਲਮਾ ਬੱਟ ਸਾਹਿਬ ਆ। ਹਾਂਜੀ ਉਹ ਜੀ ਹਾਮਦ ਮੀਰ ਸਾਹਿਬ ਦਾ ਪ੍ਰੋਗਰਾਮ ਆ ਬੜਾ ਵੱਡਾ, ਜਿਹੜਾ ਉਹ ਟਾਕ ਸ਼ੋਅ ਆ ਉਹਨਾਂ ਦਾ। ਹਾਂਜੀ ਉੱਥੋਂ ਤੁਸੀਂ ਸੁਣਿਆ ਹੋਣਾ, ਹਾਮਦ ਮੀਰ ਸਾਹਿਬ ਦਾ ਸੁਣਦੇ ਵੀ ਹੋਣੇ ਆ। ਕੀ ਨਾਂ ਆ ਉਹਦਾ? ਕੈਪੀਟਲ ਟਾਕ। ਹਾਂ ਉਹ ਕੈਪੀਟਲ ਟਾਕ ਦੇ ਵਿੱਚ ਉਹ ਬੈਠੇ ਗੱਲ ਕਰਦੇ ਸੀਗੇ। ਕਹਿਣ ਦੀ ਗੱਲ ਇਹ ਆ ਕਿ ਅਸੀਂ 14 ਕਰੋੜ ਦੇ ਬਾਰੇ ਚ ਵੀ ਸੋਚਣਾ ਜਿਹਨੇ ਲੈ ਕੇ ਖਾਣੀ ਆ ਕਣਕ ਹੈ। ਦੂਜਾ ਉਹਨਾਂ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਬੰਦੀ ਵੀ ਖਤਮ ਕਰਤੀ ਆ ਤੇ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਨਾ ਤੇ ਮਿੱਲਾਂ ਨੂੰ ਇਹਦੇ ਵਿੱਚ ਇਨਵੋਲਵ ਕਰਾਂਗੇ। ਚਲੋ ਇਹ ਦੋਨੇ ਗੱਲਾਂ ਠੀਕ ਆ, ਅਗਰ ਇਹ ਇੰਜ ਹੋਵੇ ਨਾ ਫਿਰ ਕਿਸਾਨ ਨੂੰ ਇਸ ਗੱਲ 'ਚ ਫਾਇਦਾ ਜ਼ਰੂਰ ਹੋਊਗਾ। ਤੇ ਦੂਜਾ ਲੇਕਿਨ ਉਹਨਾਂ ਨੇ ਇੱਕ ਗੱਲ ਕੀਤੀ ਕਿ ਦੂਜੀ ਫਸਲਾਂ ਵਾਲੇ ਦਾ ਮੈਦਾਨ ਕਦੇ ਨਹੀਂ ਇਹਤਜਾਜ ਵਾਸਤੇ ਨਹੀਂ ਖੜੇ ਵੀ ਮੱਕੀ ਦਾ ਕੋਈ ਨਹੀਂ, ਚਾਵਲਾਂ ਵਾਲੇ ਕੋਈ ਨਹੀਂ। ਤੇ ਇਹ ਤਾਂ ਮੈਂ ਉਹ ਬੀਬੀ ਨੂੰ ਇੱਕ ਗੱਲ ਕਰਨਾ ਚਾਹੂੰਗਾ, ਮੈਂ ਕਹੂੰਗਾ ਵੀ ਸਾਡਾ ਇਲਾਕਾ ਚਾਵਲਾਂ ਦਾ ਇਲਾਕਾ ਨਹੀਂ ਹੈ। ਸਾਨੂੰ ਚਾਵਲਾਂ ਵਾਲਿਆਂ ਦਾ ਕੀ ਭਾਅ ਆ? ਸਾਡਾ ਇਲਾਕਾ ਮੱਕੀ ਦਾ ਵੀ ਇਲਾਕਾ ਕੋਈ ਨਹੀਂ ਹੈਗਾ। ਸਾਡਾ ਮੱਕੀ ਵਾਲਿਆਂ ਨਾਲ ਵੀ ਕੀ ਭਾਅ? ਸਾਡੀ ਤਾਂ ਆ ਜਾ ਕੇ ਵੱਡੀ ਫਸਲ ਆ ਨਾ ਜਿਹੜੀ, ਉਹ ਇੱਕ ਹੀ ਹੈਗੀ ਆ ਕਣਕ। ਕਣਕ ਹੈ ਜੀ ਸਭ ਤੋਂ ਵੱਡੀ ਫਸਲ ਸਾਡੇ ਇਲਾਕੇ ਦੀ। ਜਿਹੜੀ ਮੱਕੀ ਆ ਉਹ ਸਾਡੇ ਸਾਹੀਵਾਲ ਇਲਾਕੇ ਦੀ ਫਸਲ ਸੀ। ਹੁਣ ਸਾਡੇ ਇੱਥੇ ਵੀ ਬਹੁਤ ਜ਼ਿਆਦਾ ਤਾਦਾਦ ਦੀ ਗਡਿੰਦੀ ਆ, ਕੋਈ ਸ਼ੱਕ ਨਹੀਂ ਹੈ। ਤੇ ਮੱਕੀ ਵਾਲੇ ਵੀ ਇਤਲਾਹ ਵਾਸਤੇ ਅਰਜ਼ ਆ, ਮੱਕੀ ਵਾਲੇ ਵੀ ਰੁਲ ਰਹੇ ਆ। ਕਿਵੇਂ ਹੋ ਸਕਦਾ ਵੀ ਕਣਕ ਦਾ ਰੇਟ ਥੱਲੇ ਹੋਵੇ ਤੇ ਮੱਕੀ ਦਾ ਰੇਟ ਉੱਤੇ ਹੋਵੇ? ਕੋਈ ਬੇਵਕੂਫ ਬੰਦਾ ਬਹਿ ਕੇ ਇਹ ਗੱਲ ਕਰ ਸਕਦਾ ਆ ਚੈਨਲ ਦੇ ਉੱਤੇ, ਤੇ ਐਡੇ ਵੱਡੇ ਚੈਨਲ ਦੇ ਉੱਤੇ। ਤੇ ਹਾਮਦ ਮੀਰ ਸਾਹਿਬ ਨੇ ਵੀ ਅੱਗੋਂ ਗੱਲ ਨਹੀਂ ਕੀਤੀ ਵੀ ਅਗਰ ਕਣਕ ਦਾ ਰੇਟ ਘਟੂਗਾ ਤੇ ਮੱਕੀ ਦਾ ਤਾਂ ਵੱਧ ਹੀ ਨਹੀਂ ਸਕਦਾ। ਤੇ ਚਾਵਲਾਂ ਦੇ ਹਾਲਾਤ ਪਿਛਲੇ ਸਾਲ 'ਚ ਬੰਦੇ ਰੋਂਦੇ ਵੇਖੇ ਆ, ਇਵੇਂ ਨਹੀਂ ਗੱਲ। ਤੇ ਸਬਜ਼ੀਆਂ ਵਾਲਿਆਂ ਦੇ ਹਾਲਾਤ ਇਹ ਹਾਲਾਤ ਆ ਵੀ ਰੋ ਰਹੇ ਆ। ਸ਼ਿਮਲਾ ਦਾ ਥੈਲਾ ਹਾਂਜੀ 200 ਰੁਪਏ। ਹਾਂਜੀ 200 ਰੁਪਏ ਦਾ। ਹਾਂਜੀ 100 ਰੁਪਏ ਦਾ ਥੈਲਾ ਹੋ ਗਿਆ, 100 ਰੁਪਏ ਕਿਰਾਇਆ ਹੋ ਗਿਆ, 200 ਰੁਪਏ ਇੱਥੇ ਪੂਰਾ ਹੋ ਗਿਆ। ਆੜਤ ਵੀ ਰਹਿ ਗਈ ਜ਼ਿਮੀਂਦਾਰ ਦੇ ਪੱਲੇ, ਤੇ ਜਿਹੜੇ ਉਹਨੇ ਖਰਚੇ ਕੀਤੇ ਹੋਏ ਯਾਰ, ਲੇਬਰ ਵੀ ਪੱਲੇ ਪੈ ਗਈ। ਗੱਲ ਸਮਝ, ਬਜਾਏ ਆਮਦਨ ਦੇ ਖਸਾਰਾ ਕੋਲੋਂ। ਹਾਂਜੀ ਗੋਭੀ ਜਿਹੜੀ ਆ ਉਹ ਲੋਕਾਂ ਨੇ ਡੰਗਰਾਂ ਨੂੰ ਪਾਈ, ਮੈਂ ਆਪ ਪਾਈ। ਗਾਜਰਾਂ ਦਾ ਹਾਲਾਤ ਕੋਈ ਨਹੀਂ। ਕਿਹੜੀ ਫਸਲ ਦੀ ਤੁਸੀਂ ਗੱਲ ਕਰਦੇ ਆ? ਤਿਲਾਂ ਦਾ ਜ਼ਿਮੀਂਦਾਰ ਪਿਛਲੇ ਸਾਲ ਉਹ ਮਰ ਗਿਆ ਹੈਗਾ, ਤੇ ਤੁਸੀਂ ਕਹਿੰਦੇ ਹੈਗੇ ਉਹ ਟੀਵੀ ਤੇ ਐਡੇ ਵੱਡੇ ਚੈਨਲ ਤੇ ਬਹਿ ਕੇ ਕਹਿੰਦੀਆਂ ਕਿ ਕਿਆ ਬਾਤ ਹੈ ਜੀ, ਆਖੇ ਕੋਈ ਜ਼ਿਮੀਂਦਾਰ ਜਿਹੜਾ ਨਾ
ਬੜੇ ਪੁਰਸਕੂਨ ਮਾਹੌਲ ਦੇ ਵਿੱਚ ਕਿ ਪ੍ਰਾਫਿਟ ਆ ਰਿਹਾ। ਜ਼ਿਮੀਂਦਾਰ ਤਾਂ ਰੋਣ ਚਿੱਕਣ ਜੋਗਾ ਨਹੀਂ ਹੈ, ਉਹਨਾਂ ਕੋਲ ਤਾਂ ਕਿਰਾਇਆ ਨਹੀਂ ਹੈ ਵੀ ਉਹ ਫੈਸਲਾਬਾਦ ਚਲੇ ਜਾਣ। ਹਾਲਾਤ ਇੱਥੇ ਤੱਕ ਬੱਚੇ ਦੀ ਹੈਗੇ ਆ। ਫੀਸਾਂ ਦੇਣ ਨੂੰ ਪੈਸਾ ਕੋਈ ਨਹੀਂ। ਬੱਚਿਆਂ ਦੀ ਹਾਂ ਤੇ ਮੈਂ ਇੱਕ ਹਿਸਾਬ ਲਾਇਆ ਜਿਹੜਾ ਹੈ ਕੋਈ ਅੰਡਰਗਰਾਉਂਡ ਜਾਂ ਕੋਈ ਸਿਸਟਮ ਐਸਾ ਚੱਲ ਰਿਹਾ ਗਹਿਬਾਨਾ ਜਿਹਾ ਵੀ ਜ਼ਿਮੀਂਦਾਰ ਨਾਲ ਕੋਈ ਇੰਤਕਾਮ ਜ਼ਿਮੀਂਦਾਰ ਕੋਲ ਇੰਤਕਾਮ ਆ ਜ਼ਿਮੀਂਦਾਰ ਨੂੰ ਖਤਮ ਕਰਿਆ ਜਾ ਰਿਹਾ। ਤੁਸੀਂ ਇਹ ਦੇਖੋ ਖਤਮ ਕੀਤਾ ਗਿਆ ਤਾਂ ਸਮਝ ਲਓ ਮੁਲਕ ਖਤਮ ਹੋ ਗਿਆ ਯਾਰ। ਜ਼ਿਮੀਂਦਾਰ ਸ਼ਮਸ਼ਾਦ ਜ਼ਿਮੀਂਦਾਰ ਖਤਮ ਜਿਹੜਾ ਨਾ ਹੋ ਗਿਆ ਹੋਇਆ। ਪਿਛਲੇ ਸਾਲ ਤਾਂ ਉਹਨੇ ਫੇਰ ਵੀ ਆ ਮਾੜਾ ਮੋਟਾ ਨਿਜ਼ਾਮ ਉਹਦਾ ਚੱਲ ਗਿਆ। ਪਹਿਲੀ ਵਾਰੀ ਘਾਟਾ ਪਵੇ ਨਾ ਤੇ ਬੰਦੇ ਫੇਰ ਵੀ ਕੋ ਥੋੜਾ ਜਿਹਾ ਉਹਦੇ ਚ ਜਾਨ ਹੁੰਦੀ। ਇਸ ਵਾਰੀ ਜ਼ਿਮੀਂਦਾਰ ਨੂੰ ਜੇ ਉਹਦਾ ਹੱਕ ਨਾ ਮਿਲਿਆ, ਅਸੀਂ ਇਹ ਨਹੀਂ ਕਹਿੰਦੇ ਅਸੀਂ ਇਮਦਾਦ ਦੀ ਕੀਮਤ ਨਹੀਂ ਮੰਗਦੇ, ਅਸੀਂ ਹੱਕ ਮੰਗਦੇ ਆ ਵੀ ਜ਼ਿਮੀਂਦਾਰ ਨੂੰ ਉਹਦਾ ਹੱਕ ਦੇਣਾ ਚਾਹੀਦਾ। ਮਾਰਕੀਟਾਂ ਦੇ ਵਿੱਚ ਮਿਨੀਮਮ ਪ੍ਰਾਈਸ ਹੋਣੀ ਚਾਹੀਦੀ ਆ ਫਸਲ ਦੀ, ਹਰ ਚੀਜ਼ ਦੀ, ਹਰ ਸ਼ੈ ਦੀ। ਜਿਹੜੀ ਵੀ ਕੋਈ ਗੱਲਬਾਤ ਆ, ਨਾ ਕੋਈ ਗੋਭੀ ਦਾ ਰੇਟ, ਨਾ ਟਮਾਟਰ ਦਾ ਰੇਟ। ਹੋਰ ਹੈਗੀ ਆ ਰਾਣਾ ਸਾਹਿਬ ਵੀ ਇਹਦੇ ਜਿਹੜੇ ਰੇਟ ਹੈਗੇ ਆ ਉਹ ਤੇ ਜਿਹੜੀਆਂ ਸ਼ਾਪਾਂ ਹੈਗੀਆਂ ਰੇੜੀਆਂ ਵਾਲਿਆਂ ਲਾਈ ਆ ਸਬਜ਼ੀ ਫਰੂਟ ਇਹ ਉਹ ਗੱਲ ਸਮਝ, ਉੱਥੇ ਤਾਂ ਲਿਸਟਾਂ ਲੱਗੀਆਂ ਹੋਈਆਂ। ਮੰਡੀ ਚ ਕੋਈ ਉਹੀ ਕਹਿ ਰਿਹਾ ਮੈਂ, ਜ਼ਿਮੀਂਦਾਰ ਦਾ ਮਾਲ ਵਿਕਣ ਦੀ ਕੋਈ ਲਿਸਟ ਨਹੀਂ ਹੈਗੀ। ਮੈਂ ਉਹੀ ਜਿਹੜਾ ਹੈ ਨਾ ਖਰੀਦਦਾਰ ਜਿਹੜਾ ਕਿ ਮੰਡੀ ਚੋਂ ਖਰੀਦ ਕੇ ਲਿਆ ਰਿਹਾ, ਉਹਦੇ ਕੋਲ ਲਿਸਟ ਹੋਣੀ ਚਾਹੀਦੀ ਹੈ। ਉਹ ਆਪਣੇ ਰੇਟ ਲਿਖ ਕੇ ਉੱਤੇ ਲਾ ਦਿੰਦਾ ਜੀ ਲਿਸਟ, ਜਿਹੜਾ ਉਹਨੂੰ ਫਿਰ ਵੀ ਮਾਸ਼ਾਅੱਲਾ ਜਿਹੜਾ ਹੈ ਰੋਜ਼ੀ ਚੰਗੀ ਬਚਦੀ ਹੈ। ਚੰਗੀ ਮੁਰਾਦ ਇਹ ਵੀ ਜ਼ਿਮੀਂਦਾਰ ਦਾ ਹੱਕ। ਯਾਰ ਅੱਜ ਦੀ ਸੁਣ ਲਓ ਵੀ ਮੈਂ ਅੱਜ ਖੀਰੇ ਲੈਣ ਵਾਸਤੇ ਗਿਆ, 70 ਰੁਪਏ ਦੇ ਕਿਲੋ ਖੀਰੇ ਉਹਨਾਂ ਨੇ ਨਾ ਉਹ ਲਾਏ ਹੋਏ। 70 ਰੁਪਏ ਦਾ ਛਾਪਰ ਵਿਕ ਰਿਹਾ, 70 ਰੁਪਏ ਦਾ ਛਾਪਰ ਵਿਕ ਰਿਹਾ। ਤੁਸੀਂ ਇਹ ਹਿਸਾਬ ਲਾ ਲਓ। ਹਾਂਜੀ 5 ਕਿਲੋ 70 ਦਾ ਲਿਆ ਕੇ ਤੇ 1 ਕਿਲੋ 70 ਦੇ ਹਿਸਾਬ ਨਾਲ ਵੇਚ ਰਹੇ ਹੈਗੇ ਆ। ਉਹੀ ਅੰਨੀ ਪੀਰੀ ਜ਼ਿਮੀਂਦਾਰ ਦਾ ਹੀ ਮਾਲ ਤੇ ਉਹ ਕਹਿੰਦੇ ਆ ਜੀ ਉਹ ਜੀ ਅੱਛਾ ਉਹ ਮੈਂ ਗੱਲ ਕਰ ਰਿਹਾ ਸੀ ਸਲਮਾ ਬੱਟ ਸਾਹਿਬਾ ਦੀ। ਹਾਂਜੀ ਉਹ ਕਹਿੰਦੇ ਨੇ ਉਹ ਇੱਕ ਮਿਸਾਲ ਤੁਸੀਂ ਸੁਣੀ ਹੋਈ ਹੋਣੀ ਵੀ ਉਹ ਕਹਿੰਦੇ ਨਹੀਂ ਵੀ ਉਹ ਨਾਲ ਕਿਸੇ ਦੇ ਕੋਈ ਟੁਰਿਆ ਜਾ ਰਿਹਾ ਸੀ ਤੇ ਥੱਲੋਂ ਉਹਨੂੰ ਇੱਕ ਉਹ ਚਣਾ ਲੱਭ ਗਿਆ ਛੋਲਾ। ਹਾਂਜੀ ਉਹਨੇ ਉਹ ਚੱਕ ਕੇ ਉਹਨੂੰ ਕਿਹਾ ਆ ਲੈ ਖਾ। ਉਹਨੇ ਉਹ ਖਾਇਆ, ਕਹਿੰਦਾ ਸਾਡੇ ਨਾਲ ਰਹੇਗਾ ਨਾ ਤੇ ਐਸ਼ ਹੀ ਕਰੇਗਾ। ਗੱਲ ਇਹ ਹੈਗੀ ਆ, ਕੀ ਗੱਲ ਆ ਵੀ ਐਸ਼ ਜਿਹੜੀ ਆ ਨਾ ਜ਼ਿਮੀਂਦਾਰ ਦੇ ਸਿਰ ਤੇ ਕਰਾਣੀ, ਸਾਡੇ ਸਿਰ ਦੇ ਉੱਤੇ ਜਨਾਬ ਜੀ ਐਸ਼ ਕਰਾਣੀ ਆ। ਐਸ਼ ਕਰਾਣੀ ਆਪਣੇ ਸਿਰ ਤੇ ਕਰਾਓ, ਜ਼ਿਮੀਂਦਾਰ ਕੋਲੋਂ ਲਓ, ਅੱਗੇ ਉਹਨੂੰ ਕਰਾਓ ਐਸ਼ ਸਾਰਿਆਂ ਨੂੰ। ਅਸੀਂ ਕਿਹੜੋ ਕਹਿੰਦੇ, ਇਹ ਮੈਂ ਵੱਡੇ ਤਬਕੇ ਦੀ ਗੱਲ ਨਹੀਂ ਕਰਦਾ। ਜਿਹੜੇ ਬੰਦੇ ਮਰੱਬਿਆਂ ਦੇ ਮਾਲਕ ਆ, ਜ਼ਮੀਨਾਂ ਜ਼ਿਆਦਾ ਨਾ ਜਿਨ੍ਹਾਂ ਦੇ ਕੋਲ, ਉਹਨਾਂ ਦਾ ਹਾਲਾਤ ਇਹ ਹੈਗਾ ਆ ਵੀ ਉਹਨਾਂ ਦਾ ਕੋਈ ਨਾ ਕੋਈ ਬਿਜ਼ਨਸ ਸਾਈਡ ਤੇ ਉਹਨਾਂ ਦਾ ਕਾਰੋਬਾਰ ਹੁੰਦਾ। ਜਿਹੜਾ ਸਫੈਦ ਪੋਸ਼ ਹੈ ਨਾ 5-4 ਕਿੱਲੇ 10 ਕਿੱਲੇ ਦਾ ਮਾਲਕ ਹੈਗਾ, ਉਹਦੇ ਪੱਲੇ ਤਾਂ ਸ਼ਾਇਦ ਕੋਈ ਨਾ ਮੰਗਣ ਜੋਗਾ ਨਾ ਕਿਸੇ ਉਹ ਗੱਲ ਜੋਗਾ। ਹਾਂਜੀ ਤੁਸੀਂ ਕਹਿ ਰਹੇ ਸੀ ਇੱਕ ਹੋਰ ਗੱਲ ਕਰ ਰਿਹਾ, ਜਿਹੜੀ ਤੁਸੀਂ ਮਿਸਾਲ ਦੇ ਰਹੇ ਹੋ ਨਾ ਚਣੇ ਵਾਲੀ ਵੀ ਸਾਡੇ ਨਾਲ ਰਹੋਗੇ ਤੇ ਐਸ਼ ਕਰੋਗੇ ਚਣਾ ਖਿਲਾ ਕੇ। ਉਹ ਕੋਈ ਐਸੀ ਨਾ ਬੰਦਾ ਅੱਲਾਹ ਪਾਕ ਆਸਾਨੀ ਕਰੇ ਤੇ ਉਹ ਘਰ ਵੜਿਆ ਨਾ ਤੇ ਅੱਗੇ ਉਹਦਾ ਪੁੱਤਰ ਬੈਠਾ ਖਾਣਾ ਖਾ ਰਿਹਾ ਸੀ। ਉਹ ਖਾਣਾ ਖਾ ਰਿਹਾ ਸੀ, ਸੁਰਖ ਮਿਰਚ ਰਗੜੀ ਸੀ ਇਹਨਾਂ ਨੇ, ਚਟਣੀ ਬਣਾਈ ਸੀ, ਚਟਣੀ ਬਣਾਈ ਤੇ ਉਹ ਹੁਣ ਵਾਲਦ ਸਾਹਿਬ ਉਹਦੇ ਕਹਿ ਰਹੇ ਆ ਉਹਨੂੰ, ਕਹਿ ਰਿਹਾ ਹਾਂ ਬਈ ਕੀ ਕਰ ਰਹੇ ਆ? ਉਸ ਆਖਿਆ ਜੀ ਮੈਂ ਰੋਟੀ ਟੁੱਕਰ ਖਾਂਦਾ ਪਿਆ, ਰੋਟੀ ਖਾਂਦਾ ਪਿਆ। ਉਹਨੇ ਕਿਹਾ ਕਿ ਨਾ ਖਾਂਦਾ ਪਿਆ? ਉਸ ਆਖਿਆ ਮੈਂ ਮਿਰਚਾਂ ਨਾਲ ਖਾਂਦਾ ਪਿਆ। ਉਸ ਆਖਿਆ ਸਾਡੇ ਸਿਰ ਤੇ ਜਿਹੜਾ ਤੂੰ ਕਲੋਲਾ ਕਰ ਲਾ, ਕਲੋਲਾ ਜਿਹੜੀ ਆਉਂਦੀ ਉਹ ਕਲੋਲਾ ਜ਼ਿਮੀਂਦਾਰ ਕਰ। ਯਾਰ ਗੱਲ ਇਹ ਆ ਵੀ ਉਹੀ ਗੱਲ ਆ ਵੀ ਜ਼ਿਮੀਂਦਾਰ ਦੇ ਸਿਰ ਤੇ ਉੱਤੇ ਜਨਾਬ ਜੀ ਕਹਿੰਦੇ ਜੀ ਅਸੀਂ ਉਹ ਦੇਣਾ। ਚਲੋ ਬਾਕੀ ਪਤਰੇਰਾ ਹਾਂਜੀ ਆ ਖੁੱਡੇ ਮੈਂ ਤਾਂ ਆਇਆ ਜੀ ਵਾਵਾ ਦੇਣਾ ਬਾਅਦ ਅੱਜ ਇੱਧਰ ਨੂੰ ਨਾ ਹਵੇਲੀ ਨੂੰ। ਆ ਮਾਸ਼ਾਅੱਲਾ ਖੁੱਡੇ ਬਣਾਤੇ ਹੈ, ਖੁੱਡੇ ਬਣਾਤੇ ਮੁਰਗੀਆਂ ਦੇ ਜੀ। ਇਹਦੇ ਚ ਕੀ ਆ? ਇਹਦੇ ਵਿੱਚ ਜੀ ਆਪਣਾ ਇੱਕ ਮੁਰਗੀ ਬੈਠੀ ਆ। ਅੱਛਾ ਅੰਡਿਆਂ ਦੇ ਬੈਠੀ ਬੱਚਿਆਂ। ਅੱਛਾ ਤੇ ਇਹਦੇ ਚ ਬਿਠਾਈ ਆ, ਇਹਦੇ ਚ ਮਲੰਗ ਦੀਆਂ ਮੁਰਗੀਆਂ, ਦੂਸਰੀਆਂ ਵੱਡੇ ਮੁਰਗੇ ਜੀ। ਅੱਛਾ ਸੀਲ ਇਹਨਾਂ ਚ ਵੀ, ਇਹਦੇ ਚ ਇੱਕ ਮੁਰਗੀ ਆ, ਉਹਦੇ ਬੱਚੇ ਕੱਢੇ ਆ ਕੋਈ 10-11 ਉਹ ਮਾਸ਼ਾਅੱਲਾ ਹੈਗੇ ਆ। ਅੱਛਾ ਅੱਛਾ ਇਹ ਤਾਂ ਯਾਰ ਲੱਕੇ ਕਬੂਤਰ ਮਲੰਗ ਨੇ ਰੱਖੇ ਆ। ਇਹ ਤਾਂ ਸਵੇਰ ਫਿਰ ਦਿਖਾਉਣ ਵਾਲਾ ਕੰਮ। ਹਾਂਜੀ ਕਿਉਂਕਿ ਹੁਣ ਮੁਰਗੀ ਨੇ ਇੱਕ ਬੱਚੇ ਕੱਢੇ, ਉਹ ਵੀ ਆਂਡਿਆਂ ਤੇ ਬੈਠੀ ਜੀ ਇੱਧਰ। ਹਾਂਜੀ ਆ ਖੁੱਡੇ ਚ, ਆ ਖੁੱਡੇ ਚ। ਹਾਂਜੀ ਅੱਛਾ ਇਹ ਤਾਂ ਦਿਖਾਇਆ ਜਾ ਸਕਦਾ। ਵਾਹ ਬੇ ਵਾਹ ਮਾਸ਼ਾਅੱਲਾ ਜੀ ਮਾਸ਼ਾਅੱਲਾ, ਕੀ ਬਾਤ ਹੈ। ਇੱਕ ਉਹ ਅੰਦਰ ਬੈਠੀ ਹੈ ਜੀ, ਉਸ ਤੇ ਇੱਕ ਉਧਰ ਅੰਦਰ ਬੈਠੀ ਆ, ਅੰਦਰ ਵੀ ਬੈਠੀ ਹੈ ਇੱਕ, ਉਹਨੇ ਵੀ ਕੱਢੇ ਬੱਚੇ, ਉਹਦੇ ਪਰਾਂ ਦੇ ਥੱਲੇ ਹੋਣੇ। ਵਾਹ ਜੀ ਮਲੰਗਾ, ਵਾਲੇਕੁਮ ਸਲਾਮ, ਕੀ ਹਾਲ ਚਾਲ ਆ? ਮੁਰਗੀਆਂ ਜੀ ਮਾਸ਼ਾਅੱਲਾ ਸੀਲ। ਵਾਹ ਬਈ ਵਾਹ। ਅੱਛਾ ਕਿੰਨੇ ਦਿਖਾਈ? ਵਾਹ ਵਾਹ ਕਿੰਨੇ ਕੱਢ ਲਏ ਨੇ? ਇਹਦੇ 6 ਆ। 6? ਹਾਂਜੀ ਅੱਛਾ ਵਾਹ ਬਈ ਵਾਹ ਮਲੰਗਾ ਵਾਹ ਹੈ।
ਲੱਗੀ ਭਾਈ ਅੱਛਾ ਲੈ, ਤੇ ਤੂੰ ਲਾਈਟ ਬਾਲ ਕੇ ਨਹੀਂ ਬੈਠਿਆ ਹੈਗਾ? ਬਸ ਲੈਟ ਬੰਦ ਕੀਤੀ ਆ ਮੱਛਰ ਦੀ ਵਜ੍ਹਾ। ਅੱਛਾ ਅੱਛਾ, ਹਾਂ ਵਾਹ ਜੀ ਵਾਹ, ਵਾਹ ਜੀ ਵਾਹ। ਅੱਜ ਰਾਣਾ ਸਾਹਿਬ ਆ ਕੇ ਤੁਸੀਂ ਫਿਰ ਸਾਨੂੰ ਜੁੱਟ ਹੋ ਗਏ ਗੱਲ। ਲੱਗ ਤੇ ਹੱਥ ਰੱਖਦਾ ਤੇਰੀ ਭਾਈ। ਨਹੀਂ ਮੈਂ ਅੱਜ ਨਾ ਵਾਵਾ ਦਿਨਾਂ ਬਾਅਦ ਗੇੜਾ ਲੱਗਿਆ ਜੀ। ਅਸਲ ਦੇਖਣ ਵਾਲਿਆਂ ਨੇ ਵੀ ਇਸਰਾਰ ਨਹੀਂ ਨਾ ਕੀਤਾ ਖਾਲਸਾ ਨਾ ਜੀ ਨਾ, ਕਈ ਬੰਦਿਆਂ ਦੇ ਨਾ ਜੀ, ਹਾਂਜੀ ਰੌਬ ਵਸੀਮ ਸਾਹਿਬ ਦੇ, ਹੋਰ ਕਈ ਬੰਦਿਆਂ ਦੇ, ਸ਼ਮਸ਼ਾਦ ਭਾਈ ਤੁਹਾਡੇ ਵਾਸਤੇ ਬੜਾ ਸਲਾਮ, ਚਾਚੇ ਪੁੱਟੋ ਵਾਸਤੇ ਵੀ ਸਲਾਮ। ਬੰਦੇ ਕਹਿੰਦੇ ਵੀ ਹੈ ਤੁਸੀਂ ਵੀਡੀਓ ਬਣਵਾਉਂਦੇ ਬੜੀ ਔਖੀ ਹੈ ਨਾ, ਰੌਲਾ ਤੇ ਹੈਗਾ ਮੇਰਾ ਕਸੂਰ ਨਹੀਂ ਹੈਗਾ, ਸਾਰਾ ਤੁਹਾਡਾ ਵੀ ਕਸੂਰ ਇਹਦੇ ਵਿੱਚ। ਵੀਡੀਓ ਯਾਰ ਇੰਜ ਤਾਂ ਨਹੀਂ ਬਣਦੀ, ਤੂੰ ਬਾਹਰੋਂ ਆਇਆ ਉੱਥੋਂ ਘਰੋਂ ਆਂਦਾ ਹੁਣ ਇੱਥੇ ਸਾਨੂੰ ਜੁੱਟ ਗਿਆ, ਅਸੀਂ ਪਤਾ ਨਹੀਂ ਕਿਹੜੇ ਹਿਸਾਬ 'ਚ ਬੈਠੇ ਸੀ। ਨਹੀਂ ਵੀਡੀਓ ਦਾ ਸਵਾਦ ਤਾਂ ਫਿਰ ਇੰਝ ਹੀ ਆ। ਅਚਾਨਕ ਮਤਲਬ ਕਿਉਂ ਜੀ, ਜਿਹੜੀ ਦੇਖੋ ਗੱਲ ਸੁਣੋ, ਜੇ ਤਾਂ ਕਰਨੀ ਹੋਵੇ ਅਦਾਕਾਰੀ ਹਾਂਜੀ ਹੈ ਜੀ, ਦੇਖੋ ਮੈਂ ਇੱਕ ਗੱਲ ਕਰਦਾ, ਜਿਹੜੀ ਹੁੰਦੀ ਹੈ ਨਾ ਕਿਸੇ ਤੱਕ ਸਹੀ ਕੋਈ ਵੀ ਇਤਲਾਹ ਪਹੁੰਚਾਣੀ ਹੈ, ਉਹ ਵੀਡੀਓ ਦੀ ਸ਼ਕਲ 'ਚ ਹੋਵੇ, ਕਿਸੇ ਸੂਰਤ ਦੇ ਵਿੱਚ ਵੀ ਹੋਵੇ ਨਾ, ਉਹਦਾ ਹੋਰ ਹਿਸਾਬ ਕਿਤਾਬ। ਹਾਂ ਇਹ ਜਿਹੜਾ ਅਗਰ ਜੇ ਓਰੀਜਨਲ ਹੋਣੀ ਚਾਹੀਦੀ ਉਹ ਓਰੀਜਨਲ ਆ, ਤੇ ਅਗਰ ਜੇ ਦੇਖੋ ਮੈਨੂੰ ਹੁਣ ਆਪਾਂ ਵੀਡੀਓ ਬਣਾ ਰਹੇ ਹਾਂ, ਕੋਈ ਪਰੇਸ਼ਾਨੀ ਨਹੀਂ ਹੈਗੀ, ਵੀ ਬਣਾ ਰਹੇ ਹਾਂ, ਬਸ ਜੋ ਹੈਗਾ ਉਹ ਦੱਸ ਰਿਹਾ। ਓਰੀਜਨਲ ਅਗਰ ਜੇ ਕੋਈ ਇਹੋ ਜਿਹਾ ਹੋਵੇ ਫਿਰ ਮੈਨੂੰ ਅਦਾਕਾਰੀ ਕਰਨੀ ਪਊਗੀ। ਹਾਂ ਅਦਾਕਾਰੀ ਕਰਨੀ ਮੈਨੂੰ ਆਪਣੇ ਉੱਤੇ ਇੱਕ ਲਬਾਦਾ ਜਿਹੜਾ ਨਾ ਉਹ ਰਾਣਾ ਸਾਹਿਬ ਪਾਣਾ ਪਊਗਾ, ਪਾਉਣਾ ਪਏਗਾ। ਸਹੀ ਗੱਲ। ਫਿਰ ਮੈਂ ਕ੍ਰੀਏਟਰ ਨਹੀਂ ਹੈਗਾ, ਫਿਰ ਮੈਂ ਅਦਾਕਾਰ ਹਾਂ। ਜ਼ਿਮੀਦਾਰ ਬੰਦੇ ਆ ਜਿਹੜੀ ਓਰੀਜਨਲ ਚੀਜ਼ ਉਗਾ ਕੇ ਪੇਸ਼ ਕਰਦੇ ਆ, ਉਹੀ ਆਪਣੀ ਗੱਲਾਂ 'ਚ ਪੇਸ਼ ਕਰਦੇ ਆ। ਹੁਣ ਮੈਂ ਨਾ ਪਿਛਲੇ ਸਾਲ, ਤੁਹਾਨੂੰ ਵੀ ਪਤਾ ਚਾਚਾ ਪੁੱਟੋ, ਵੀ ਮੈਂ ਕਿਹਾ ਸੀ ਵੀ ਮੈਂ ਕਣਕ ਨਹੀਂ ਲਾਣੀ ਹੈ। ਬੜੇ ਸ਼ੌਕ ਨਾਲ ਤੂੰ ਕਿਹਾ ਸੀ ਇਹ ਗੱਲ, ਵੀ ਮੈਂ ਸ਼ੌਕ ਨਾਲ ਨਹੀਂ, ਬੜੀ ਮੈਂ ਉੱਡ ਕੇ ਗੱਲ ਕੀਤੀ, ਮੈਂ ਵੀਡੀਓ ਲੇਕਿਨ ਉਹਨੇ ਸ਼ੌਕ ਨਾਲ ਤੂੰ ਮੈਂ ਦੁਬਾਰਾ ਫਿਰ ਉਨੇ ਸ਼ੌਕ ਨਾਲ ਲਾਈ। ਉਮੀਦ ਤੇ ਲਾਈ ਨਾ ਵੀ ਸ਼ਾਇਦ ਅੱਲਾ ਕਰੇ ਜਿਹੜਾ ਉਮੀਦ ਵੀ ਸੀ ਉਹਦੇ ਵਿੱਚ, ਇਹ ਵੀ ਸੀ ਵੀ ਸ਼ਾਇਦ ਯਾਰ ਮੈਂ ਉਹ ਕੋਈ ਲਫ਼ਜ਼ ਜਿਹੜੇ ਹਨ ਉਹ ਮੈਂ ਗਲਤ ਬੋਲ ਗਿਆ। ਦਿਲ ਦੇ ਵਿੱਚ ਇਹ ਹੈਗੀ ਆ, ਦੇਖੋ ਜੀ ਦਿਲ ਦੇ ਵਿੱਚ ਇਹ ਹੈਗੀ ਆ ਕਿ ਚਲੋ ਸ਼ਾਇਦ ਸਸਤੀ ਹੋਵੇ, ਅਸੀਂ ਇਹ ਨਹੀਂ ਕਹਿੰਦੇ, ਲੇਕਿਨ ਦੂਜੀ ਸ਼ੈਵਾਂ ਵੀ ਤਾਂ ਉਹ ਕਿੰਨੀ ਮਹਿੰਗੀਆਂ। ਇੱਕ ਪੀਜ਼ਾ ਜਿਹੜਾ ਆ 2500 ਰੁਪਏ ਦਾ ਲਾਰਜ ਪੀਜ਼ਾ ਜਾ ਕੇ ਬੰਦੇ ਲੈ ਕੇ ਖਰੀਦ ਕੇ ਖਾਂਦੇ ਆ। ਸਹੀ ਖਾਂਦੇ ਕਿ ਨਹੀਂ ਖਾਂਦੇ? ਇੱਕ ਮਣ ਆਟਾ ਮਹੀਨਾ ਲੰਘਦਾ ਬੰਦਿਆਂ ਦਾ, ਤੇ ਇੱਕ ਪੀਜ਼ੇ ਦੇ ਵਿੱਚ ਬੰਦਿਆਂ ਦੇ 5 ਮਿੰਟ ਲੰਘਦੇ ਆ। ਅੱਛਾ ਭਾਈ ਖਾਲ ਦੇ ਹੋਰ ਗੱਲ ਤਾਂ ਦੇਖੋ ਨਾ ਤੁਸੀਂ, ਚਲੋ ਗੰਦਮ ਕਰਤੀ ਯਾਰ ਸਸਤੀ, ਚਲੋ ਮੰਨ ਲਿਆ ਯਾਰ, ਕਰਤੀ ਜ਼ਿਮੀਦਾਰ ਨੂੰ ਮਾਰਤਾ, ਗਰੀਬ ਬੰਦੇ ਵਾਸਤੇ ਮਤਲਬ ਕਿ 14 ਕਰੋੜ ਜਿਵੇਂ ਤੁਸੀਂ ਕਹਿ ਰਹੇ ਹੋ, ਬੀਬੀ ਕਹਿੰਦੀ ਸੀ ਕਿ 14 ਕਰੋੜ ਬੰਦੇ ਦਾ ਵੀ ਤਾਂ ਅਸੀਂ ਸੋਚਣਾ। ਅੱਛਾ ਉਹਨਾਂ ਨੇ ਆਟਾ ਤਾਂ ਲੈ ਲਿਆ, ਚਲੋ ਸਸਤਾ ਮਿਲ ਗਿਆ, ਬਾਕੀ ਉਹ ਆਟਾ ਉਹਨਾਂ ਨੇ ਐਵੇਂ ਤਾਂ ਨਹੀਂ ਖਾ ਜਾਣਾ ਯਾਰ, ਕਿ ਐਵੇਂ ਖਾ ਜਾਣਾ ਆ, ਉਹਦੇ ਨਾਲ ਮਤਲਬ ਉਹਨੂੰ ਸਬਜ਼ੀ ਵੀ ਚਾਹੀਦੀ ਆ, ਦਾਲ ਵੀ ਚਾਹੀਦੀ ਆ, ਕੋਈ ਘਿਓ ਵੀ ਚਾਹੀਦਾ ਹੈ, ਨਮਕ ਵੀ ਚਾਹੀਦੀ ਆ, ਮਿਰਚ ਵੀ ਚਾਹੀਦੀ, ਮਸਾਲਾ ਚਾਹੀਦਾ ਆ, ਉਹਦੇ ਵਾਸਤੇ ਲੱਕੜ ਗੈਸ ਜਾਂ ਕੋਈ ਚੀਜ਼ ਉਹ ਵੀ ਚਾਹੀਦੀ ਆ, ਹਰ ਚੀਜ਼ ਚਾਹੀਦੀ ਆ, ਉਹ ਤਾਂ ਉਹਦੀ ਪਹੁੰਚ ਤੋਂ ਬਾਹਰ ਆ ਜੀ। ਉਹ ਹਰਸ਼ ਮਹਿੰਗੀ, ਜਾਂ ਤਾਂ ਉਹ ਵੀ ਸਸਤੀ ਕਰੋ ਨਾ। ਨਹੀਂ ਮੈਂ ਤਾਂ ਇਹ ਕਹਿਣਾ ਵੀ ਠੀਕ ਆ, ਤੁਸੀਂ ਕਣਕ ਸਸਤੀ ਕਰੋ, ਕਰੋ ਸਸਤੀ, ਲੇਕਿਨ ਸਾਨੂੰ 15,000 ਦਾ ਡੀਏਪੀ ਤਾਂ ਨਾ ਦਿਓ। 15,000 ਉਹੀ ਤੇ ਗੱਲ ਆ, ਸਾਨੂੰ 5,000 ਰੁਪਏ ਦੀ, ਕਰ ਦੇਣ ਯਾਰ, ਸਾਨੂੰ 1500 ਰੁਪਏ, ਸਾਨੂੰ 5,000 ਦੀ 6,000 ਦੀ ਯੂਰੀਆ ਤਾਂ ਨਾ ਦਿਓ, ਸਾਨੂੰ 42-44 ਰੁਪਏ ਬਿਜਲੀ ਦਾ ਯੂਨਿਟ ਤਾਂ ਨਾ ਦਿਓ, ਸਾਨੂੰ 20 ਰੁਪਏ ਯੂਨਿਟ ਬਿਜਲੀ ਦਿਓ, ਸਾਨੂੰ ਯਾਰ 260-70 ਰੁਪਏ ਸਾਨੂੰ ਡੀਜ਼ਲ ਤਾਂ ਨਾ ਦਿਓ ਯਾਰ, ਸਾਨੂੰ 5,000 ਰੁਪਏ ਦੀ ਡੀਏਪੀ ਦਿਓ, ਸਾਨੂੰ 650-700 ਰੁਪਏ ਦਾ ਯੂਰੀਆ ਦਿਓ ਜੀ, ਤੁਸੀਂ 2500 ਰੁਪਏ ਕਰੋ, 70 ਤੋਂ 80 ਰੁਪਏ ਡੀਜ਼ਲ ਦਿਓ ਜੀ। ਅਗਰ ਸਸਤੀ ਵੀ ਕਰਨੀ ਹੈ, ਸਾਡੇ ਲੋ 1000 ਰੁਪਏ ਕਰ ਉਹਦੇ ਚ ਰਿਲੀਫ ਜਿਹੜਾ ਹੈ, ਗਵਰਨਮੈਂਟ ਜਿਹੜੀ ਹੈ ਉਹਨੂੰ ਸਾਨੂੰ ਰਿਲੀਫ ਦੇ ਦੇ, ਉਹਦਾ ਸਬਸਿਡੀ ਦੇ ਦੇ, ਗੱਲ ਸਮਝ ਜਾਂਦੀ ਪਈ, ਉਹਦੇ ਚ ਆ ਕੇ ਸਾਨੂੰ ਜ਼ਿਮੀਦਾਰ ਨੂੰ ਤਾਂ ਰੇਟ ਪੂਰਾ ਮਿਲੇ, ਉਹਦਾ ਮੁਆਵਜ਼ਾ ਤਾਂ ਪੂਰਾ ਮਿਲੇ। ਅੱਛਾ ਭਾਈ ਖਾਲ ਦੇਖੋ ਹੋਰ ਗੱਲ ਦੇਖੋ, ਅੱਗੇ ਆਵਾਮ ਨੂੰ ਉਹਦੀ ਸਬਸਿਡੀ ਦੇ ਕੇ ਰਾਹਤ ਦਿੱਤੀ ਜਾਵੇ। ਤੁਹਾਨੂੰ ਤਾਂ ਇਸ ਗੱਲ ਦਾ ਪਤਾ ਹੀ ਆ, ਜਿਹੜੇ ਬੰਦੇ ਜ਼ਿਮੀਦਾਰ ਨਾਲ ਮਤਲਬ ਅਟੈਚ ਆ, ਜ਼ਿਮੀਦਾਰਾ ਕਰਦੇ ਆ, ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਜੀ। ਹੁਣ ਗੰਦਮ ਆਪਣੀ ਜਿਹੜੀ ਉਹ ਪੱਕ ਕੇ ਤਿਆਰ ਖੜੀ ਹੈ ਜੀ, ਉਹਦਾ ਰੰਗ ਦੇਖਿਆ ਯਾਰ, ਸਾਡੀ ਸੋਨੇ ਰੰਗੀ ਕਣਕ ਯਾਰ, ਉਹਦਾ ਕੌੜੀਆਂ ਭਾਅ ਮੁੱਲ ਯਾਰ। ਨਹੀਂ ਇਦਾਂ ਹੀ ਕੁਝ ਨੰਬਰਦਾਰਾ ਕੋਈ ਗੱਲ ਤੇ ਨਹੀਂ ਨਾ ਹੈ ਕਰਨ ਵਾਲੀ ਯਾਰ, ਨਹੀਂ ਕੋਈ ਨਹੀਂ ਗੱਲ ਹੈ ਇਹਦੇ ਚ। ਭਾਈ ਜੀ ਜ਼ਿਮੀਂਦਾਰ ਬਹੁਤ ਪਰੇਸ਼ਾਨ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜ਼ਿਮੀਂਦਾਰ ਕੀ ਕਹੀਏ ਵੀ, ਅੱਛਾ ਆ ਮੈਕ ਨੇੜੇ ਨੂੰ ਕਰੀ ਜਰਾ ਤੂੰ ਇੱਧਰ। ਅੱਛਾ ਇੱਕ ਗੱਲ ਤੁਹਾਨੂੰ ਲੱਗਿਆ ਸੀ ਕਰਨ ਜੀ, ਦਿਖਾਇਓ ਜੀ ਭਾਈ ਅਮਜਦ ਨਾਲ ਗੱਲ ਕਰਾ, ਦਿਖਾਓ ਜੀ ਭਾਈ ਅਮਜਦ। ਮੈਂ ਉਹੀ ਦਿਖਾਣ ਲੱਗਿਆ ਜੀ, ਤੇ ਇਹਨਾਂ ਨੇ ਤਰਬੂਜ ਲਗਾਇਆ ਹੈ ਜੀ, ਮੈਂ ਇੰਨੇ ਖਰਚੇ ਕੀਤੇ, ਉਹਨੂੰ ਨਹਾਉਣ ਦਾ ਵਾਲ ਕਟਾਉਣ ਦਾ ਟਾਈਮ ਕੋਈ ਨਹੀਂ ਯਾਰ, ਗੱਲ ਤੇ ਦੇਖਣਾ ਯਾਰ, ਇਤਨਾ ਮਤਲਬ ਮਿਹਨਤ ਕਰਦੇ ਬੰਦੇ ਯਾਰ। ਲਓ ਜੀ ਸਾਡੇ ਕੋਲ ਨਾ ਜੀ ਬੈਨੀਫਿਟ ਕੋਈ ਨਹੀਂ ਯਾਰ। ਇੱਧਰ ਆ ਵੀਰ ਸਾਡੇ ਨਾਲ ਬੈਠੇ ਆ, ਰਾਜਾ ਅਮਜਦ ਸਾਹਿਬ, ਤੇ ਠੀਕ ਆ ਰਿਹਾ ਹੈ, ਇਹ ਸਾਡੇ ਨਾਲ ਬੈਠੇ ਆ ਜੀ, ਇਹ ਹੈਗੇ ਆ ਤਰਬੂਜ ਦੇ ਜਿਹੜੇ ਆ ਨਾ ਜ਼ਿਮੀਂਦਾਰ, ਇਹ ਕਿਸਾਨੀ ਜ਼ਿਆਦਾਤਰ ਕਰਦੇ ਆ,
ਤਰਬੂਜ ਦੀ। ਤਰਬੂਜ ਅਸੀਂ ਦੁਹਾਣਾ ਵੀ ਕਹਿੰਦੇ ਆ, ਅਸੀਂ ਵਾਟਰਮੈਲਨ ਵੀ ਚੱਲਦਾ ਉਹਦੇ ਵਿੱਚ। ਤੇ ਇਹ ਬੜੇ ਸਫ਼ਰ ਤੇ ਹਿੰਦ ਸਿੱਧ ਦਾ ਸਫ਼ਰ ਕਰਦੇ ਆ ਇਹ ਹਾਂਜੀ ਤਰਬੂਜ ਲਾਉਣ ਵਾਸਤੇ। ਠੀਕ ਹੈ ਜੀ। ਤੇ ਹੋਰ ਅਮਜਦ ਕੀ ਹਾਲ ਚਾਲ ਆ? ਠੀਕ ਆ ਭਾਈ ਕਵਿਤਾ ਸੇ ਤਾਂ ਠੀਕ ਆ। ਸ਼ੁਕਰ ਅੱਲਾਹ ਪਾਕ। ਕਿੰਨਾ ਤਰਬੂਜ ਲਾਇਆ? ਤਰਬੂਜ ਹੈ 12 ਏਕੜ ਜੀ। 12 ਏਕੜ? ਜੀ ਅੱਛਾ 12 ਏਕੜ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਕਿੱਦਾਂ ਦਾ ਖਲੋਤਾ? ਮਾਸ਼ਾਅੱਲਾ ਸੋਹਣਾ ਖੜਿਆ ਜੀ। ਇਹ ਮੈਂ ਫਿਰ ਨੇੜੇ ਕਰ ਲਾ ਜੇ ਇੰਨੀ ਹੌਲੀ, ਇੱਥੇ ਨੂੰ ਕਰ ਲਾ। ਹਾਂਜੀ ਤੇ 12 ਕਿੱਲੇ? ਜੀ 12 ਕਿੱਲੇ। ਅੱਛਾ ਤੇ ਕਿੱਦਾਂ ਦਾ? ਮਾਸ਼ਾਅੱਲਾ ਬਹੁਤ ਸੋਹਣਾ ਜੀ। ਅੱਛਾ ਜੀ ਤੇ ਕਪਾਹ ਵੀ ਵਿੱਚ ਲਾਈ ਹੋਈ? ਕਪਾਹ ਵੀ ਲਾਈ ਹੋਈ ਹੈ ਜੀ। ਹਾਂਜੀ ਇਹ ਨਾ ਜੀ ਇਹ ਇੰਟਰਕ੍ਰਾਪਿੰਗ ਜਿਹੜੀ ਆ, ਦੋ ਫਸਲਾਂ, ਇੱਕ ਫਸਲ ਉੱਤੇ ਨੂੰ ਜਾਣ ਵਾਲੀ ਤੇ ਇੱਕ ਪਟੜਿਆਂ ਤੇ ਨਾ, ਉਹ ਉਦਾਂ ਕਰਕੇ ਇਹਨਾਂ ਨੇ ਲਾਈ ਹੋਈ ਆ। ਕਪਾਹ ਵੀ ਚੰਗੀ, ਤੇ ਬਹੁਤ ਸਾਰੇ ਵੀਰ ਚੜ੍ਹਦੇ ਪੰਜਾਬ ਤੋਂ ਸਾਨੂੰ ਕਹਿੰਦੇ ਆ ਵੀ ਕਪਾਹ ਤਾਂ 15 ਅਪ੍ਰੈਲ ਤੋਂ ਬਾਅਦ ਲੱਗਣੀ ਆ। ਵੀ ਇਹਦੀ ਕਪਾਹ ਜਿਹੜੀ ਆ ਕਿੱਡੀ ਕਪਾਹ ਹੋਣੀ ਤੇਰੀ? ਮਾਸ਼ਾਅੱਲਾ ਹੋ ਗਿਆ ਜੀ 2 ਫੁੱਟ ਹੋ ਗਈ 2-4 ਫੁੱਟ ਹੋ ਗਈ ਹੈ ਜੀ। 4 ਫੁੱਟ ਤਾਂ ਨਹੀਂ ਹੋਣੀ ਹੈ, 2 ਫੁੱਟ 2 ਹੋਣੀ ਆ। ਫੁੱਟ ਹੋ ਗਈ ਹੈ ਜੀ। 2 ਫੁੱਟ ਹੋਣੀ ਆ ਵੀ, ਕਪਾਹ ਵੀ 2 ਫੁੱਟ ਹੋਣੀ ਆ। ਤੇ ਇਹ ਤਰਬੂਜ ਤੇ ਯਾਰ ਫੁੱਟਾਂ ਦਾ ਫਰਕ ਇਕੱਠੇ ਹੀ ਇਹ ਤਾਂ ਉਹ ਥੋੜਾ ਜਿਹਾ ਨਾ ਹੋ ਗਿਆ ਮਸਲਾ। ਕੈਮਰਾ ਆਇਆ ਨਾ, ਕੈਮਰਾ ਨਹੀਂ, ਉਹ ਕਈ ਬੰਦਿਆਂ ਵਾਸਤੇ ਨਾ ਕੈਮਰਾ ਪਿਸਤੌਲ ਦਾ ਕੰਮ ਕਰਦਾ। ਪਿਸਤੌਲ ਦਾ ਕੰਮ ਕਰਦਾ ਆ। ਉਹ ਸੱਚ ਆ ਕੇ ਥੋੜਾ ਅੰਦਰ ਦੋ ਤਿੰਨ ਫੁੱਟ ਕਹਿੰਦੇ 2 ਤੋਂ ਨਹੀਂ। 4 ਤੇ ਆਹ ਕੀ ਹਾਲ ਲਾ ਦਿੰਦਾ। ਨਹੀਂ ਠੀਕ ਆ ਹੁਣ ਉਂਝ ਆ ਰਿਹਾ। ਮੈਂ ਵੀ ਆ ਰਿਹਾ। ਹਾਂ ਅੱਛਾ ਹੁਣ ਤਰਬੂਜ ਤੇਰਾ ਤਿਆਰ ਆ? ਜੀ ਤਿਆਰ ਆ ਜੀ। ਤੇ ਕਿੱਡਾ ਕੀ ਸਾਈਜ਼ ਹੋ ਗਿਆ ਹੁਣ? ਤਕਰੀਬਨ ਹੋ ਗਿਆ 8-10 ਕਿਲੋ ਦਾ ਜੀ। 8-10 ਕਿਲੋ ਦਾ। ਹਾਂਜੀ। ਤੇ ਕੋਈ ਤਰਬੂਜ ਭਲਾ ਸ਼ੁਰੂ ਹੋ ਗਿਆ ਵੀ, ਉਂਝ ਵੀ ਜਾਣਾ ਸ਼ੁਰੂ ਹੋ ਗਿਆ ਕਿ? ਹਾਂਜੀ ਸ਼ੁਰੂ ਹੋ ਸੇਲ ਗਿਆ, ਸ਼ੁਰੂ 8-10 ਦਿਨ ਹੋ ਗਏ ਸ਼ੁਰੂ ਹੋ ਗਿਆ, ਸੇਲ ਹੋ ਰਹੀ ਹੈ ਜੀ। ਕੀ ਰੇਟ ਚੱਲ ਰਿਹਾ? ਤਕਰੀਬਨ ਚੱਲ ਰਿਹਾ ਜੀ 1200-1300 ਜੀ ਰੇਟ ਚੱਲ ਰਿਹਾ ਜੀ। 1200-1300। ਮਾਸ਼ਾਅੱਲਾ। ਇਹ 1200-1300 ਜਿਹੜਾ ਨਾ ਜੀ, ਇਹ ਗੱਡੀ ਜਿਹੜੀ ਕਿੰਨੀ ਜਗ੍ਹਾ 'ਚ ਹੋ ਜਾਂਦੀ ਹੈ ਅੱਜ ਕੱਲ? 1.5-2 ਏਕੜ ਚ ਹੋ ਜਾਂਦੀ ਹੈ ਜੀ ਗੱਡੀ ਜੀ। ਹਾਂ ਅੱਜ ਕੱਲ ਯਾਨੀ 2 ਕਿ ਕਿੱਲਿਆਂ 2 ਹਾਂਜੀ। ਕਿੱਲਿਆਂ 'ਚ ਤਕਰੀਬਨ ਗੱਡੀ ਹਾਂਜੀ, ਜਿਹੜੀ ਹੈ ਨਾ ਦੋਵਾਂ 300 ਮਣ ਤੇ ਹਾਂਜੀ 12 30 36। ਤੇ ਖਰਚਾ ਵੀ ਤਰਬੂਜ ਤੇ ਬਹੁਤ ਹੈਗਾ। ਤਕਰੀਬਨ ਬਹੁਤ ਆ ਜੀ। ਕਿੰਨਾ ਦੋ- ਖਰਚਾ ਹੁਣ 2-2.5 ਲੱਖ ਹੋ ਜਾਂਦਾ ਜੀ ਖਰਚਾ ਜੀ 1 ਕਿੱਲੇ ਤੇ? 1 ਕਿੱਲੇ ਤੇ। 2.5 ਪੱਕਾ ਜੀ। 2.5 ਪੱਕਾ? ਹਾਂਜੀ। ਇਹਦੇ ਵਿੱਚ ਠੇਕਾ ਵੀ ਸ਼ਾਮਲ ਆ? ਠੇਕਾ ਵੀ ਸ਼ਾਮਲ ਹੈ ਜੀ। ਵੀ ਠੇਕੇ ਸਮੇਤ 2.5 ਲੱਖ? 2.5 ਲੱਖ ਹੋ ਜਾਂਦਾ ਜੀ ਠੇਕੇ ਸਮੇਤ। ਜ਼ਿਆਦਾ ਹੀ ਕਹਿ ਸਕਦੇ ਹਾਂ ਜੀ। ਜ਼ਿਆਦਾ ਹੈ। ਕੀ ਠੇਕੇ ਤੇ ਜ਼ਮੀਨ ਲਈ ਹੋਈ ਤੁਸੀਂ? 1,30,000 ਨੂੰ ਲਈ ਨੇ। ਹਾਂਜੀ 1,30,000 ਨੂੰ ਲਈ ਹੋਈ ਹੈ। 1,30,000 ਨੂੰ ਸਾਲ ਤੇ ਲਈ ਹੈ ਕਿ 6 ਸਾਲ ਮਹੀਨੇ? ਤੇ ਸਾਲ ਤੇ ਜੀ। ਆ ਤੇ ਲਈ ਕਿੱਥੇ ਹੋਈ ਆ? ਮਾਮੂ ਕਾਂਜਣ ਲਈ ਹੋਈ। ਅੱਛਾ ਨੇੜੇ ਹੀ ਲੱਗੀ ਹੋਈ ਹੈ ਇਸ ਵਾਰੀ ਤਾਂ? ਹੈਂ? ਹਾਂਜੀ ਦੂਰ ਨਹੀਂ ਨਿਕਲਿਆ? ਦੂਰ ਕੋਈ ਨਹੀਂ ਇਸ ਵਾਰੀ ਗਏ। ਮਾਮੂ ਕਾਂਜਨ ਤਾਂ ਤਰਬੂਜ ਸ਼ੁਰੂ ਹੋਣਾ ਸ਼ੁਰੂ ਤੜਕਾ, ਹੈ ਜੀ ਹੈਂ? ਤਕਰੀਬਨ ਜੀ 8-10 ਦਿਨ ਹੋ ਗਏ ਸ਼ੁਰੂ ਚੱਲ ਰਿਹਾ। ਤੇ sale ਤੁਸੀਂ ਵੀ ਕੋਈ ਵੇਚਿਆ ਕਿ ਕੋਈ ਨਹੀਂ ਹਲੇ? ਕੋਈ ਨਹੀਂ ਬਸ 1-2 ਦਿਨਾਂ ਨੂੰ ਸ਼ੁਰੂ ਕਰਨ ਲੱਗੇ ਆ ਜੀ। 1-2 ਦਿਨਾਂ ਨੂੰ ਸ਼ੁਰੂ ਕਰਨਗੇ। ਜੀ ਹਾਂਜੀ। ਮਾਸ਼ਾਅੱਲਾ ਜੀ, ਅੱਲਾਹ ਪਾਕ ਬਰਕਤ ਦੇਵੇ, ਮਾਲਕ ਜਿਹੜਾ ਹੈ ਇਹਨਾਂ ਨਸੀਬ ਚੰਗੇ ਕਰੇ। ਕੋਈ ਤਾਂ ਕਿਸੇ ਨੂੰ ਤਾਂ ਕੋਈ ਜਿਹੜਾ ਨਾ ਉਹ ਫਾਇਦਾ ਹੋਵੇ। ਜਦੋਂ ਕੋਈ ਬੰਦਾ ਸੁਣਦਾ ਨਾ ਤੇ ਦਿਲ ਨੂੰ ਚਾਚਾ ਪੁੱਟੋ ਸਕੂਨ ਜਿਹਾ ਆਉਂਦਾ। ਜਦੋਂ ਵੀ ਕੋਈ ਕਿਸਾਨ ਜਿਹੜਾ ਅੱਲਾਹ ਪਾਕ ਕਿਸਾਨ ਸਾਰਿਆਂ ਵਾਸਤੇ ਕਿਸਾਨ ਹੈ ਜਾਂ ਕੋਈ ਵੀ ਹੈ ਅੱਲਾਹ ਪਾਕ ਸਭ ਕੋਈ ਵੀ ਆਸਾਨੀਆਂ ਹੋਵੇ। ਆਸਾਨੀਆਂ ਫਰਮਾਨੀਆਂ। ਹਾਂਜੀ, ਉਸ ਤੋਂ ਬਾਅਦ ਚਲੋ ਕਪਾਹ ਵੀ ਵਿੱਚ ਹੈਗੀ ਆ। ਹਾਂਜੀ ਇਹ ਕਿੱਲੇ ਦੇ ਵਿੱਚੋਂ ਜਿਹੜਾ ਆ ਹਾਂਜੀ ਕਿੰਨਾ ਤਰਬੂਜ ਨਿਕਲ ਆਂਦਾ? ਤਕਰੀਬਨ ਨਿਕਲ ਆਂਦਾ ਹੈ ਜੀ 300 ਮਣ ਐਂਡ ਤੱਕ ਜੀ। ਐਂਡ ਤਾਈਂ 300 ਮਣ? ਹਾਂਜੀ ਤੇ ਫਿਰ ਕਿੱਲੇ ਚੋਂ ਕਿੱਲੇ ਚ ਜ਼ਿਆਦਾ ਨਿਕਲਣਾ ਚਾਹੀਦਾ ਯਾਰ। ਕਿੱਲੇ ਦੇ ਵਿੱਚੋਂ 300 ਮਣ? ਨਹੀਂ, ਫਿਰ 300 ਕਿਉਂਕਿ ਰੇਟ ਜਿਹੜਾ ਆ ਨਾ, 450-500 ਮਣ ਨਿਕਲ ਆਉਂਦਾ 500 ਮਣ ਨਿਕਲ ਜਾਂਦਾ। ਕਿਉਂਕਿ ਰੇਟ ਤਾਂ ਜੀ 500 ਜਿਹੜਾ ਮਣ ਨਿਕਲ ਜਾਂਦਾ। ਹਾਂਜੀ ਨਿਕਲ ਜਾਂਦਾ। ਰੇਟ ਜਿਹੜਾ ਨਾ ਜੀ, ਰੇਟ ਜਿਹੜਾ ਆ ਇਹ ਤਾਂ ਆ 2-4 ਦਿਨ 1200 ਲੱਭੂਗਾ। ਹਾਂ ਉਸ ਤੋਂ ਬਾਅਦ ਰੇਟ ਵੀ ਉਸ ਤੋਂ ਬਾਅਦ ਤਾਂ 500-600 ਰੁਪਏ ਤੇ ਆ ਜਾਣਾ। ਆ ਤਾਂ ਫਿਰ ਕਈ ਇਹੋ ਜਿਹੇ ਵੀ ਬੰਦੇ ਆ ਮੈਦਾਨ ਚ ਉਤਰ ਆਉਂਦੇ ਵੀ ਜਿਹੜੇ ਕਹਿੰਦੇ ਆ ਵੀ ਟਿੱਕਾ ਲਾਉਂਦੇ ਆ। ਹਾਂਜੀ ਫਿਰ ਜਦੋਂ 500 ਰੁਪਈਆ ਰੇਟ ਵੀ ਆਂਦਾ ਜੀ ਤੇ ਬਹਰਹਾਲ ਚਲੋ ਇਹ ਆ ਵੀ ਕਪਾਹ ਵੀ ਵਿੱਚ ਹੈਗੀ ਆ। ਹਾਂਜੀ। ਮਾਲਕ ਰੋਜ਼ੀ ਦਊਗਾ, ਇਹ ਸਾਰਿਆਂ ਨੂੰ ਮਾਲਕ ਰੋਜ਼ੀ ਦੇਵੇ। ਹਾਂਜੀ ਠੀਕ ਹੈਗਾ। ਬਾਲ ਇੱਕ ਗੱਲ ਆ ਰਾਣਾ ਸਾਹਿਬ, ਮੈਂ ਕਿੱਥੋਂ ਜ਼ਿਮੀਂਦਾਰ ਦਾ ਨਾ ਕਨਫਰਮ ਰੇਟ ਹੋਣਾ ਚਾਹੀਦਾ ਫਸਲਾਂ ਦਾ। ਹੂੰ ਉਹਨੂੰ ਪਤਾ ਹੋਵੇ, ਮਿਹਨਤ ਕਰਦਾ, ਉਹਨੂੰ ਇੰਨਾ ਕੁ ਅੰਦਾਜ਼ਾ ਹੋਣਾ ਚਾਹੀਦਾ ਵੀ ਮੇਰੀ ਫਸਲ ਦਾ ਰੇਟ ਜਿਹੜਾ ਹੈ ਮੈਨੂੰ ਇਹ ਮਿਲਣਾ। ਹਾਂਜੀ ਗੱਲ ਸਮਝ ਗਏ? ਫਿਰ ਉਹਨੂੰ ਕੋਈ ਮਸਲਾ ਨਹੀਂ ਹੈ। ਤੁਸੀਂ ਉਸ ਮੈਂ ਹਿਸਾਬ ਨਾਲ ਫਿਰ ਮਿਹਨਤ ਵੀ ਕਰਦਾ। ਮੈਂ ਤੁਹਾਨੂੰ ਨਾ ਅੱਗੇ ਜਿਹੜੀ ਮੈਂ ਗੱਲ ਕੀਤੀ ਹੈ ਨਾ, ਹਾਂਜੀ ਮੈਂ ਗੱਲ ਇਹ ਕੀਤੀ ਆ ਵੀ ਜਿਹੜੀ ਮੰਡੀਆਂ ਨਹੀਂ ਹੈ ਆ ਸਾਡੀ ਜਿਹੜੀਆਂ ਹਾਂਜੀ, ਹਾਂਜੀ। ਜਿਨਸ ਵਾਲੀ ਮੰਡੀਆਂ, ਬਿਲਕੁਲ ਸਾਡੀ ਜਿਹੜੀਆਂ ਸਬਜ਼ੀ ਵਾਲੀ ਮੰਡੀਆਂ, ਉੱਥੇ ਜ਼ਿਮੀਂਦਾਰ ਦਾ ਸਾਡਾ ਰੇਟ ਹੋਣਾ ਜਿਹੜਾ ਚਾਹੀਦਾ। ਹਾਂ ਸਾਡੇ ਜਿਹੜੇ ਮਹਿਕਮਾ ਸ਼ੁਮਾਰੀਆਤ ਆ, ਸਾਡਾ ਜਿਹੜਾ ਮਹਿਕਮਾ ਜ਼ਰਾਤ ਆ, ਜੀ
ਇਹਨਾਂ ਨੂੰ ਪਤਾ ਆ ਵੀ ਸਾਡਾ ਕਿੱਲੇ ਦੇ ਉੱਤੇ ਕਿੰਨਾ ਖਰਚਾ ਹੁੰਦਾ ਹਾਂਜੀ ਹੈ। ਬਿਲਕੁਲ ਉਸ ਹਿਸਾਬ ਦੇ ਨਾਲ ਜਿਹੜੀ ਮਿਨੀਮਮ ਪ੍ਰਾਈਸ ਆ ਨਾ ਜੀ, ਜਿੱਦਾਂ ਰੇਟ ਲਿਸਟਾਂ ਇੱਥੇ ਹੁੰਦੀਆਂ ਨਾ, ਉੱਥੇ ਵੀ ਲੱਗੀ ਹੋਣੀ ਚਾਹੀਦੀ ਵੀ ਜਿਹੜੀ ਆ ਫਰਜ਼ ਕਰੋ ਸ਼ਿਮਲਾ ਮਿਰਚ ਆ, ਸ਼ਿਮਲਾ ਮਿਰਚ ਦੇ ਉੱਤੇ ਫਰਜ਼ ਜਿਹੜਾ ਇੱਥੋਂ ਲਿਜਾਣ ਦਾ 300 ਰੁਪਈਆ ਖਰਚਾ, ਤੜਾਈ, ਬਿਲਕੁਲ ਸਹੀ ਮਜ਼ਦੂਰੀ ਤੇ ਉਹ ਫੈਸਲਾਬਾਦ ਤਾਈ ਹੈ। ਬਿਲਕੁਲ ਚਲੋ 300 ਰੁਪਈਆ ਪਰ ਬੈਗ ਉਹਦਾ ਵੈਸੇ ਵੀ ਲਾ ਲਓ ਵੀ ਜ਼ਿਮੀਂਦਾਰ ਦਾ ਪਰ ਬੈਗ ਵੈਸੇ ਵੀ ਖਰਚਾ ਹੈਗਾ। 4.5 ਲੱਖ ਰੁਪਏ ਦੀ ਫਸਲ ਆ, ਵੀ ਇਹ ਬਣ ਗਿਆ 600 ਰੁਪਈਆ। ਹਾਂਜੀ 600 ਰੁਪਈਏ ਦੇ ਉੱਤੇ ਉੱਥੋਂ ਬੋਲੀ ਸ਼ੁਰੂ ਹੋਣੀ ਚਾਹੀਦੀ ਹੈ, ਹਾਂਜੀ ਉੱਤੇ ਜ਼ਿਮੀਂਦਾਰ ਦੇ ਮੁਕੱਦਰ ਆ। ਸਹੀ ਗੱਲ, ਠੀਕ ਹੈ ਨਾ ਜੀ, ਇਹ ਗੱਲ ਠੀਕ। ਇਦਾਂ ਹੋਣਾ ਚਾਹੀਦਾ ਆ। ਇਹਦੇ ਉੱਤੇ ਬਿਲਕੁਲ ਮੈਂ ਅੱਗੇ ਵੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਆ। ਮੇਰੀ ਲੋਕਲ ਗਵਰਨਮੈਂਟ ਦੇ ਡਾਇਰੈਕਟਰ ਸਾਹਿਬ ਹੈਗੇ ਆ, ਉਹ ਟਿਕਟੌਕ ਦੇ ਉੱਤੇ ਬਹਿੰਦੇ ਆ, ਦਫਾ 30 ਦੇ ਮੈਜਿਸਟ੍ਰੇਟ ਤਰ੍ਹਾਂ ਹੁੰਦੇ ਆ ਜਿਹੜੇ ਚੈਕਿੰਗ ਕਰਦੇ ਆ। ਬਿਲਕੁਲ ਉਹਨਾਂ ਨੂੰ ਮੈਂ ਗੱਲ ਕੀਤੀ, ਕਹਿੰਦਾ ਇਹ ਮਸ਼ਵਰਾ ਬੜਾ ਚੰਗਾ ਆ। ਤੇ ਫਿਰ ਮੈਂ ਕਿਹਾ ਫਿਰ ਇਹਦੇ ਤੇ ਅਮਲ ਵੀ ਹੋਣਾ ਚਾਹੀਦਾ। ਸ਼ਡਿਊਲ ਛੂਣਾ ਚਾਹੀਦਾ ਹੈ, ਸਾਡੇ ਮਸ਼ਵਰੇ ਦਾ ਕੰਮ ਤਾਂ ਨਹੀਂ ਨਾ। ਹਾਂਜੀ ਹਾਂਜੀ ਇਹ ਗਵਰਨਮੈਂਟ ਦਾ ਕੰਮ ਆ। ਦੇਖੋ ਨਾ ਜੀ, ਇਹਨਾਂ ਦੀ ਜਿਹੜੇ ਜ਼ਰਾਤ ਦੇ ਇੱਥੇ ਨੇ ਬੜੇ ਆਲਾ ਅਫਸਰ ਆ, ਸਾਰਾ ਹਿਸਾਬ ਕਿਤਾਬ ਮੀਟਿੰਗਾਂ ਕਰਦੇ ਆ, ਸਾਰਾ ਹਿਸਾਬ ਕਿਤਾਬ ਕਰਦੇ ਆ। ਇਹਨਾਂ ਦੇ ਇਹ ਉਹਦੇ ਹੋਣਾ ਚਾਹੀਦਾ ਕਿ ਜ਼ਿਮੀਂਦਾਰ ਦੀ ਕੋਈ ਫਸਲ ਵੀ ਹੈ ਨਹੀਂ ਬਣ, ਹਾਂਜੀ ਉਹਦਾ ਇਹਨਾਂ ਨੂੰ ਦੱਸਣਾ ਚਾਹੀਦਾ ਆ ਉਹਦੇ ਤਿਆਰ ਹੋਣ ਤੱਕ ਕਿ ਇਹਦੇ ਫੀ ਏਕੜ ਇਸ ਤੇ ਇਤਨਾ ਖਰਚਾ ਆਇਆ। ਉਸ ਤੋਂ ਬਾਅਦ ਉਹਦਾ ਪ੍ਰੋਫਿਟ ਰੱਖ ਲੈਣ, ਜਿਹੜਾ ਜਾਇਜ਼ ਹੈਗਾ ਜੀ ਉਹ ਦੇਣ ਜੀ। ਇਹਨਾਂ ਨੂੰ ਇਸ ਗੱਲ ਦਾ ਬੜਾ ਪਤਾ ਕਿ ਅੱਜ ਦੀ ਦਿਹਾੜੀ ਗਵਰਨਮੈਂਟ ਦੇ ਖਾਤੇ ਕਿੰਨਾ ਖਰਚਾ ਪਾਣਾ, ਕਿੰਨਾ ਪੈਟਰੋਲ ਪਾਣਾ, ਕਿੰਨਾ ਦੂਆ ਸਿਸਟਮ ਪਾਣਾ, ਕਿੰਨੇ ਡੂਜ਼ ਪਾਣੇ, ਸਾਰਾ ਪਾ ਕੇ ਉਹ ਬੜਾ ਪਤਾ ਕਿ ਅਸੀਂ ਦਿਹਾੜੀ ਕਿੰਨੀ ਮਾਲ ਕਿੰਨਾ ਲੈ ਕੇ ਜਾਣਾ। ਜ਼ਿਮੀਂਦਾਰ ਦਾ ਨਹੀਂ ਦੱਸਣਾ ਆਇਆ ਕਿ ਜੀ ਉਹ ਜਾ ਕੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਨਹੀਂ ਇਹ ਗੱਲ ਤੁਹਾਡੀ ਆਪਣੀਆਂ ਜ਼ਰੂਰਤਾਂ ਦਾ ਖਿਆਲਾਤ ਹੈ। ਬਿਲਕੁਲ ਜੀ, ਪਤਾ ਇਹਨਾਂ ਨੂੰ ਸਾਰਾ ਕੁਝ ਪਤਾ। ਦੂਸਰੇ ਦੀ ਜ਼ਰੂਰੀਅਤ ਦਾ ਕੋਈ ਨਹੀਂ, ਪਤਾ ਉਹਦਾ ਨਹੀਂ। ਨਹੀਂ ਪਤਾ। ਮੈਂ ਤਾਂ ਇਹ ਕਹਿਣਾ ਜੀ ਵੀ ਇਹ ਵੀ ਹੋਣਾ ਚਾਹੀਦਾ, ਕੱਲੇ ਜੀ ਸਰਕਾਰਾਂ ਨਹੀਂ, ਅਸੀਂ ਜਿਹੜੇ ਆ ਨਾ ਜ਼ਿਮੀਂਦਾਰ ਨੂੰ ਵੀ ਸਰਕਾਰ ਦਾ ਕਾਨੂੰਨ, ਅਸੀਂ ਹੈਲਮਟ ਨਹੀਂ ਲੈਂਦੇ ਸਾਨੂੰ ਜੁਰਮਾਨਾ ਨਹੀਂ ਹੁੰਦਾ ਜੀ ਹੈ। ਹਾਂ, ਕਾਪੀ ਕੋਲ ਅਸੀਂ ਗੱਡੀ ਸਪੀਡ ਨਾਲ ਮੋਟਰਵੇ ਤੇ ਚਲਾਈਏ ਸਾਨੂੰ ਜੁਰਮਾਨਾ ਨਹੀਂ ਹੁੰਦਾ ਸੜਕਾਂ ਤੇ। ਚਲਾਨ ਕਰਦਾ ਹੁੰਦਾ। ਸਾਨੂੰ ਇਹ ਵੀ ਹੋਣਾ ਚਾਹੀਦਾ ਵੀ ਇੱਕ ਜ਼ਿਮੀਂਦਾਰ ਜਿਹੜਾ ਨਾ ਇੰਨੇ ਫੀਸਦ ਕਮਾਦ ਲਾ ਸਕਦਾ, ਉਹ ਇੰਨੇ ਫੀਸਦ ਸਬਜ਼ੀ ਲਾ ਸਕਦਾ, ਉਹ ਇੰਨੇ ਫੀਸਦ ਕਣਕ ਲਾ ਸਕਦਾ, ਉਸ ਤੋਂ ਵੱਧ ਜੇ ਲਾਊਗਾ ਤਾਂ ਉਹਨੂੰ ਜੁਰਮਾਨਾ ਹੋਊਗਾ। ਸਹੀ ਗੱਲ ਹੈ ਵਜ੍ਹਾ ਤੇ ਹੁੰਦੀ ਹੈ ਵੀ ਭੇਡ ਚਾਲ ਲੱਗੀ ਆ, ਇੱਕ ਸਾਲ ਸ਼ਿਮਲਾ ਮਿਰਚ ਹੋ ਜੂਗੀ, ਹਾਂਜੀ ਅਗਲੇ ਸਾਲ ਜਦੋਂ ਕੋਈ ਲਾਊਗਾ ਕੋਈ ਨਹੀਂ ਉਹਨੂੰ ਰੇਟ ਲੱਭ ਜੂਗਾ ਅਗਲੇ ਸਾਲ ਵੀ। ਯਾਨੀ ਕਿ ਇੱਕ ਜ਼ਿਮੀਂਦਾਰ ਜਿਹੜਾ ਦੇਖੋ ਦੇਖੀ ਵਾਲਾ ਮਾਮਲਾ ਨਾ, ਇਹ ਸਾਡੇ ਜ਼ਿਮੀਂਦਾਰ ਦੇਖੋ ਦੇਖੀ ਵਾਲੀ ਗੱਲ ਇਹ ਆ ਵੀ ਅਗਲੇ ਦਿਨ ਆ ਯਾਰ, ਅਗਲੇ ਦਿਨ ਨਹੀਂ ਇੱਕ ਬੰਦਾ ਜਨਾਬ ਉਹ ਗਿਆ ਕਪਾਹ ਦਾ ਬੀਜ ਲੈ ਕੇ ਖੇਤ 'ਚ, ਉਹਨੇ ਦੇਖਿਆ ਨਾ ਉਹਦੇ ਤਿੰਨੇ ਪਾਸੇ ਨਾ ਲੋਕ ਮੱਕੀ ਲਾ ਰਹੇ, ਉਹ ਹੁਣ ਸੈਂਟਰ ਸੀ। ਉਹਨੇ ਹਿਸਾਬ ਲਾਇਆ, ਉਹਨੇ ਕਿਹਾ ਯਾਰ ਗੱਲ ਇੰਝ ਆ ਵੀ ਇਹ ਤਾਂ ਮੱਕੀ ਲਾ ਰਹੇ ਸਾਰੇ। ਉਹਨੇ ਬੀਜ ਵਾਪਸ ਕਰਤਾ ਕਪਾਹ ਦਾ ਤੇ ਮੱਕੀ ਦਾ ਬੀਜ ਮੰਗਾ ਲਿਆ। ਇਹ ਹਿਸਾਬ, ਇਹੀ ਗੱਲ ਹੈ ਨਾ। ਦੇਖੋ ਨਾ, ਅਗਰ ਜੇ ਇਹ ਗੱਲ ਹੋਵੇ ਵੀ 2 ਕਿੱਲਿਆਂ ਤੋਂ ਵੱਧ ਨਹੀਂ ਲਾ ਸਕਦਾ ਹੈ, ਨਹੀਂ ਠੀਕ ਗੱਲ ਕਰੀਏ, ਬਹੁਤ ਚੰਗੀ ਗੱਲ ਕੀਤੀ ਤੂੰ। ਵੇ ਉਹਨੂੰ ਪਤਾ ਹੋਊਗਾ ਫਿਰ ਉਹ ਬਰਾਬਰ ਰਹੂਗੀ। ਉਹਦੇ ਚ ਆ ਕੇ ਕਿਸੇ ਨੂੰ ਵੀ ਖਸਾਰਾ ਨਹੀਂ, ਔਰ ਮੁਲਕ ਦੀ ਜ਼ਰੂਰੀਅਤ ਵੀ ਪੂਰੀ ਹੋ ਜੂਗੀ। ਐਸੇ ਅਮਲ ਦਰਾਮਦ ਹੋਣਾ ਚਾਹੀਦਾ ਜੀ, ਹੋ ਜੂਵੇ ਫਿਰ ਤੇ ਕਿਆ ਹੀ ਬਾਤ। ਹਾਂ ਲਓ ਜੀ, ਮੇਰੇ ਲੋ ਕੈਮਰੇ ਲੈ ਦੇਖਿਆ ਕੋਈ ਨਹੀਂ ਜਾ ਰਿਹਾ। ਬਾਕੀ ਇੱਥੇ ਜ਼ਿਆਦਾਤਰ ਨਾ ਰਾਣਾ ਖਾਲਦ ਜਿਹੜੀ ਗੱਲ ਮੈਂ ਦੇਖੀ ਹੈ ਆਪਣੇ ਹਿਸਾਬ 'ਚ, ਇੱਥੇ ਨਾ ਬਸ ਗੱਲਾਂ ਨਾਲ ਹੀ ਕੰਮ ਚੱਲ ਰਿਹਾ ਹਰ ਪਾਸੇ। ਜਿੱਥੇ ਵੀ ਦੇਖ ਲਓ, ਆਪਾਂ ਵੀ ਗੱਲਾਂ ਕਰ ਰਹੇ ਹਾਂ ਨਾ। ਹਾਂ ਬਸ ਗੱਲ ਸਮਝ ਗਏ, ਇਹਦੇ ਤੇ ਵੀ ਕੋਈ ਅਮਲ ਦਰਾਮਦ ਨਹੀਂ ਹੈ। ਬਾਕੀ ਜਿਤਨੇ ਵੀ ਸ਼ਡਿਊਲ ਆ ਰਹੇ ਆ ਉਹਦੇ ਤੇ ਵੀ ਕੋਈ ਅਮਲ ਦਰਾਮਦ ਨਹੀਂ ਹੈ, ਕਿਸੇ ਪਾਸੇ ਵੀ ਕੋਈ, ਮੈਨੂੰ ਕੋਈ ਸਮਝ ਨਹੀਂ ਆਈ। ਉਹ ਬਈ ਸੋਟੇ ਨਾਲ ਅਮਲ ਕਰਾਉਣਾ ਪੈਂਦਾ। ਸਾਡੇ ਜਿਹੜੇ ਬੰਦੇ ਆ ਨਾ, ਮੈਂ ਤੁਹਾਨੂੰ ਕਿਹਾ ਜੁਰਮਾਨੇ ਕਰਨ ਨਾ, ਫੇਰ ਉਹ ਅਮਲ ਹੋ ਸਕਦਾ, ਇਦਾਂ ਨਹੀਂ ਹੋਣਾ ਹੈ। ਅਸੀਂ ਦਰਅਸਲ ਸਾਡੇ ਮਹਿਕਮੇ ਅਸਲ ਦੇ ਵਿੱਚ ਸੁੱਤੇ ਪਏ ਆ। ਸਾਰਾ ਕੁਝ ਹੋ ਸਕਦਾ। ਜਿਹੜੇ ਦੂਜੇ ਮੁਲਕ ਆ ਨਾ ਜਨਾਬ, ਉਹਨਾਂ ਦੇ ਵਿੱਚ ਤੁਸੀਂ ਅਗਰ ਤੁਸੀਂ ਪੈਦਾਵਾਰ ਵੀ ਪੂਰੀ ਨਹੀਂ ਲਓਗੇ ਤਾਂ ਵੀ ਗਵਰਨਮੈਂਟ ਨਹੀਂ ਖਰੀਦਦੀ, ਤੇ ਜੇ ਤੁਸੀਂ ਵੱਧ ਖੇਤੀ ਕਰੋਗੇ ਕਿਸੇ ਸ਼ਹਿਰ ਦੀ ਤਾਂ ਵੀ ਨਹੀਂ ਖਰੀਦਦੀ। ਅੱਛਾ ਭਾਈ ਖਾਲਦ, ਜੇ ਵੀਡੀਓ ਲੰਮੀ ਨਹੀਂ ਹੋ ਰਹੀ, 2 ਮਿੰਟ ਟਾਈਮ ਦੇਂਗੇ, ਜੁੱਤੀ ਪਾਏਗਾ ਤੈਨੂੰ ਆ ਨਾਲ ਹੀ ਗੇਟ ਤੋਂ ਬਾਹਰ ਨਿਕਲਣਾ, ਆਪਣੀ ਮੇਰੀ ਖੜੀ ਆ ਯਾਰ, ਤੈਨੂੰ ਦਿਖਾਣਾ ਯਾਰ, ਉਹ ਵੀ ਦੇਖਣ ਭਰਾ ਆਇਆ, ਫਿਰ ਤੈਨੂੰ ਦੱਸਦੇ ਸਾਡਾ ਕੀ ਹਿਸਾਬ। ਮੇਰੇ ਚ ਮੈਂ ਕਹਿ ਰਿਹਾ ਵੀ ਉਹ ਪੂਰਾ ਇੱਕ ਵਲਾਗ ਆ। ਨਹੀਂ ਵੈਸੇ ਰਾਤ ਦੇ ਨਹੀਂ ਨਾ ਪਤਾ ਚੱਲਦਾ, ਰਾਤ ਨੂੰ ਨਹੀਂ ਪਤਾ ਚੱਲਦਾ, ਨਾ ਫਲ ਦਾ ਪਤਾ ਚੱਲਦਾ, ਨਾ ਰਾਤ ਨੂੰ ਪਤਾ ਚੱਲਦਾ। ਮਿਰਚ ਦੇ ਉੱਤੇ ਅਸੀਂ ਇੱਕ ਪੂਰੀ ਵੀਡੀਓ ਬਣਾਵਾਂਗੇ, ਖੜੋ ਕੱਲ ਨਹੀਂ ਬਣਾ ਦਾਂਗੇ। ਠੀਕ ਹੋ ਗਿਆ। ਲਓ ਜੀ, ਕੈਮਰੇ ਲਈ ਮੇਰੇ ਕੋਲ ਦੇਖਿਆ ਕੋਈ ਨਹੀਂ ਜਾ ਰਿਹਾ ਹੈਗਾ, ਇਸ ਗੱਲ ਦੀ ਮੈਂ ਮਾਜ਼ਰਤ ਖਾਂ। ਲਾਈਟ ਵਗ ਰਹੀ ਹੈ ਸਾਹਮਣੇ, ਠੀਕ ਹੈ ਜੀ। ਤੇ ਹੁਣ ਅਸੀਂ ਆਪਣੇ ਛੋਟੇ ਜਿਹੜੀ ਸਾਡੀ ਵੀਡੀਓ ਸੀ ਇਹਨੂੰ ਅਸੀਂ ਖਤਮ ਕਰਾਂਗੇ। ਮੈਨੂੰ ਤੇ ਮੇਰੇ ਨਾਲ ਜਨਾਬ ਜੀ ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ, ਜਨਾਬ ਰਾਣਾ ਜ਼ੁਲਫਕਾਰ ਭੁੱਟੋ ਸਾਹਿਬ ਅਤੇ ਜਨਾਬ
ਰਾਜਾ ਅਮਜਦ ਸਾਹਿਬ ਨੂੰ ਜੀ ਇਜਾਜ਼ਤ ਦਿਓ, ਸਾਡੀ ਇਹ ਵੀਡੀਓ ਦਾ ਹਿੱਸਾ ਬਣੇ। ਮੈਂ ਇਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ। ਬਹੁਤ ਮਿਹਰਬਾਨੀ ਜਨਾਬ ਵੀਰੋ, ਥੈਂਕ ਯੂ, ਸ਼ੁਕਰੀਆ ਜਨਾਬ ਜੀ। ਮਿਹਰਬਾਨੀ ਤੇਰੀ ਨੰਬਰਦਾਰ, ਤੁਸੀਂ ਟਾਈਮ ਦੇਤਾ, ਪਤਾ ਨਹੀਂ ਕਿਵੇਂ ਦੇਤਾ ਯਾਰ। ਸਹੀ ਗੱਲ। ਤੇ ਬਾਕੀ ਜੀ ਪੰਜਾਬੀ ਜਿੱਥੇ ਵੀ ਕੋਈ ਬੈਠਾ, ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਹੈ, ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ।